ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 4 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਕੇਜਰੀਵਾਲ ਦੀ ਪੋਲਿਟਿਕਸ ਤੋਂ। ਕੇਜਰੀਵਾਲ ਦੀ ਗੱਲ ਜ਼ਰੂਰ ਕਰਾਂਗੇ, ਪਰ ਕੇਜਰੀਵਾਲ ਦੀ ਸਿਆਸਤ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਲੰਘੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਪੰਜਾਬ ਦੇ ਸੀਐਮਓ ਦੇ ਵਿੱਚ ਜੋ ਕੁਝ ਵਾਪਰ ਰਿਹਾ ਘਟਨਾਕ੍ਰਮ, ਉਹਦੇ ਉੱਤੇ ਖਾਸ ਤੌਰ ਤੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀਗੀਆਂ। ਉਸੇ ਕੜੀ ਨੂੰ ਅੱਗੇ ਤੁਰ ਗਏ ਵਿਭਵ ਕੁਮਾਰ, ਅਧਿਕਾਰਕ ਤੌਰ ਤੇ ਤਾਂ ਸਲਾਹਕਾਰ ਨੇ ਕੇਜਰੀਵਾਲ ਸਾਹਿਬ ਦੇ, ਜਾਂ ਇੱਥੇ ਵੀ ਸਲਾਹ ਦਿਆ ਕਰਨਗੇ, ਪਰ ਕੀ ਅਸਲ ਦੇ ਵਿੱਚ ਉਹਨਾਂ ਨੂੰ ਕਾਰਜਕਾਰੀ ਮੁੱਖ ਮੰਤਰੀ ਗਿਣਿਆ ਜਾ ਰਿਹਾ? ਜੇਕਰ ਗਿਣਿਆ ਜਾ ਰਿਹਾ ਤਾਂ ਕਿਉਂ? ਪ੍ਰਵੀਨ ਜੀ, ਅੱਜ ਦੀ ਤਰੀਕ 'ਚ ਵਿਭਵ ਕੁਮਾਰ ਵਿਚਾਰੇ ਬੇਰੁਜ਼ਗਾਰ ਨੇ। ਉਹ ਅੱਛਾ, ਠੀਕ ਹੈ। ਉਹ ਜਿਹਦੇ ਨਾਲ ਲੱਗੇ ਸੀ ਉਹਦੀ ਤਾਂ ਨੌਕਰੀ ਚੱਲ ਗਈ, ਤਾਂ ਉਹਦੀ ਗਈ ਤਾਂ ਇਹਨਾਂ ਦੀ ਵੀ ਚੱਲ ਗਈ। ਇਹ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਸੀ ਜੀ, ਪਰ ਅਰਵਿੰਦ ਕੇਜਰੀਵਾਲ ਤਾਂ ਹੁਣ ਮੁੱਖ ਮੰਤਰੀ ਨਹੀਂ ਰਹੇ ਤੇ ਉਹਦੇ ਨਾਲ ਇਹਨਾਂ ਦੀ ਵੀ ਸਲਾਹਕਾਰ ਦੀ ਛੁੱਟੀ ਹੋ ਗਈ ਜੀ। ਹੁਣ ਆਤਸ਼ੀ, ਅਗਲਾ ਕਹੂਗਾ ਫਿਰ ਆਤਸ਼ੀ ਨਾਲ ਲੱਗ ਜਾਂਦੇ। ਆਤਸ਼ੀ ਵੀ ਤਾਂ ਮੁੱਖ ਮੰਤਰੀ ਹੈਗੀ ਹੈ, ਪਰ ਆਤਸ਼ੀ ਕੋਲ ਤਾਂ ਖੁਦ ਕੇਜਰੀਵਾਲ ਸਲਾਹਕਾਰ ਹੈਗੇ, ਉਹਨੇ ਹੋਰ ਸਲਾਹਕਾਰ ਰੱਖ ਕੇ ਕੀ ਕਰਨਾ ਹੈ? ਸੋ ਇਸ ਲਈ ਇਹ ਬੇਰੁਜ਼ਗਾਰ ਸੀ ਜੀ। ਸੋ ਇਹਨਾਂ ਨੂੰ ਤਾਂ ਰੁਜ਼ਗਾਰ ਮਿਲਿਆ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਕਿ ਅਸੀਂ ਲਗਾਤਾਰ ਰੁਜ਼ਗਾਰ ਦੇ ਰਹੇ ਹਾਂ, ਉਹ ਚਾਹੇ ਦਿੱਲੀ ਦੱਖਣ ਵਾਲੇ ਨੂੰ ਦੇ ਰਹੇ ਹਾਂ। ਸੋ ਉਸੇ 'ਚ ਰੁਜ਼ਗਾਰ ਦਿੱਤਾ, ਕਿੰਨਿਆਂ ਦਾ ਖੋਹ ਕੇ ਦਿੱਤਾ, ਇਹਦੇ ਬਾਰੇ ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਹਾਂ ਕਿ ਕਿੰਨੇ ਓਐਸਟੀਆਂ ਨੂੰ ਤੋੜਤਾ ਜੀ। ਪਰ ਆਪਾਂ 2-3 ਦਿਨਾਂ ਤੋਂ ਗੱਲ ਕਰ ਰਹੇ ਸੀ ਕਿ ਓਐਸਟੀਆਂ ਤੋਂ ਸੀਐਮ ਹਾਊਸ 'ਚ ਦਫ਼ਤਰ ਖਾਲੀ ਕਰਾਏ ਗਏ ਕਿ ਜੀ ਓਂਕਾਰ ਸਿੰਘ ਤੋਰਿਆ ਤਾਂ ਉਹਨੂੰ ਕਿਹਾ ਦਫ਼ਤਰ ਖਾਲੀ। ਇੱਥੋਂ ਤੱਕ ਰਾਜਵੀਰ ਦੀਆਂ ਗੱਲਾਂ ਵੀ ਚੱਲੀਆਂ ਕਿ ਉਹਨੂੰ ਵੀ ਕਹਿਤਾ ਦਫ਼ਤਰ ਤਾਂ ਖਾਲੀ ਕਰ ਦੇ। ਪਰ ਗੱਲਾਂ ਦਫ਼ਤਰ ਦੀਆਂ ਚੱਲ ਰਹੀਆਂ ਸੀ, ਅੱਜ ਪਤਾ ਲੱਗ ਰਿਹਾ ਘਰ ਦਾ ਅੱਧਾ ਹਿੱਸਾ ਵੀ ਖਾਲੀ ਹੋ ਗਿਆ। ਉਹ ਅੱਛਾ, 3-4 ਕਮਰੇ ਖਾਲੀ ਕਰਵਾਏ ਗਏ ਨੇ ਵੱਖਰੇ ਤੌਰ ਤੇ, ਵਿਭਵ ਕੁਮਾਰ ਲਈ ਖਾਲੀ ਕਰਾਏ ਨੇ ਜਾਂ ਕੋਈ ਹੋਰ ਆ ਰਿਹਾ? ਵਿਭਵ ਮਤਲਬ ਮੁੱਖ ਮੰਤਰੀ ਦਾ ਸਲਾਹਕਾਰ ਹੈ, ਠੀਕ ਹੈ, ਵੀ ਦਫ਼ਤਰ 'ਚ ਬੈਠੇ ਤੇ ਉਹਨੂੰ ਘਰ-ਬਾਰ ਕਿਤੇ ਹੋਰ ਬਥੇਰੀ, ਵੈਸੇ ਵੀ 5 ਕੋਠੀਆਂ ਮੁੱਖ ਮੰਤਰੀ ਨਾਲ ਨੇ, ਉਹਨਾਂ 'ਚ ਕਿਸੇ ਕਮਰੇ ਜਾ ਕੇ ਰਹਿ ਲੈਂਦਾ। ਪਰ ਨਹੀਂ ਜਨਾਬ, ਉਹ ਅਰਵਿੰਦ ਕੇਜਰੀਵਾਲ ਦੀ ਪਰਛਾਈ ਹੈ ਜੀ। ਜੀ ਬਿਲਕੁਲ। ਤੇ ਅਰਵਿੰਦ ਕੇਜਰੀਵਾਲ ਦਿਖੂਗਾ ਉਹਦੇ ਵਿੱਚੋਂ ਪੰਜਾਬ ਦੇ ਅਫਸਰਾਂ ਅਧਿਕਾਰੀਆਂ ਨੂੰ, ਉਹਨੂੰ ਸਲੂਟ ਮਾਰਨ ਲੱਗੇ ਲੋਕ ਇਹ ਮਹਿਸੂਸ ਕਰਨਗੇ ਅਸੀਂ ਕੇਜਰੀਵਾਲ ਨੂੰ ਸਲੂਟ ਮਾਰ ਰਹੇ ਹਾਂ। ਹਾਂਜੀ ਹਾਂਜੀ ਬਿਲਕੁਲ। ਤੇ ਉਹ ਇਸੇ ਇਰਾਦੇ ਨਾਲ ਕੇਜਰੀਵਾਲ ਨੂੰ ਭੇਜਿਆ ਜਾ ਰਿਹਾ ਜੇ ਭੇਜਿਆ ਜਾ ਰਿਹਾ। ਆਪਾਂ ਲੰਘੇ ਕੱਲ ਵੀ ਇਸ ਪਹਿਲੂ ਤੇ ਗੱਲ ਕਰਕੇ ਹਟੇ ਹਾਂ, ਔਰ ਲੰਘੇ ਦਿਨੀ ਆਪਾਂ ਇਸ ਪਹਿਲੂ ਤੇ ਗੱਲ ਕਰ ਰਹੇ ਸੀ ਕਿ ਪਤਾ ਲੱਗ ਰਿਹਾ ਕਿ ਭਗਵੰਤ ਮਾਨ ਦੇ ਬਰਾਬਰ ਕਿਸੇ ਨੂੰ ਕਾਰਜਕਾਰੀ ਲਾਇਆ ਜਾ ਸਕਦਾ ਜਦੋਂ ਕਿ ਸੰਵਿਧਾਨਕ ਤੌਰ ਤੇ ਉਹਦਾ ਨਹੀਂ ਹੈ ਕੋਈ। ਤੇ ਫਿਰ ਜੇ ਸੰਵਿਧਾਨਕ ਤੌਰ ਤੇ ਕਾਰਜਕਾਰੀ ਦਾ ਕੋਈ ਅਹੁਦਾ ਨਹੀਂ ਹੈ, ਇਹਦਾ ਮਤਲਬ ਵਿਭਵ ਕੁਮਾਰ ਨੂੰ ਤਾਂ ਵਿਭਵ ਕੁਮਾਰ ਨੂੰ ਤਾਂ ਮੁੱਖ ਸਲਾਹਕਾਰ ਬਣਾ ਕੇ ਲਿਆਂਦਾ ਜਾ ਰਿਹਾ। ਤੇ ਸਲਾਹਕਾਰ ਉਹਨੂੰ ਕਾਗਜ਼ੀ ਪੱਤਰੀ ਤੌਰ ਤੇ ਉਹਦੇ ਕਾਗਜ਼ ਦਰੁਸਤ ਰੱਖੇ ਜਾਣਗੇ ਕਿ ਤੂੰ ਸਲਾਹਕਾਰ ਹੈ, ਪਰ ਅਸਲ 'ਚ ਕੀ ਉਹ ਕਾਰਜਕਾਰੀ ਮੁੱਖ ਮੰਤਰੀ ਹੋਏਗਾ? ਜੀ ਜੀ। ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਠਪੁਤਲੀ ਬਣਾਇਆ ਜਾ ਰਿਹਾ? ਇਹ ਪ੍ਰਤਾਪ ਬਾਜਵਾ ਦੀ ਅੱਜ ਲਿਖੇ ਹੋਏ ਬਿਆਨ ਦੇ ਵਿੱਚ ਹੈ। ਠੀਕ ਹੈ। ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਪ੍ਰੈਸ ਬਿਆਨ ਦੇ ਵਿੱਚ 2 ਗੱਲਾਂ ਉਭਾਰੀਆਂ। ਇੱਕ ਗੱਲ ਉਭਾਰੀ ਕਿ ਮੁੱਖ ਮੰਤਰੀ ਭਗਵੰਤ ਮਾਨ ਕਠਪੁਤਲੀ ਬਣ ਕੇ ਕੰਮ ਨਾ ਕਰਨ। ਠੀਕ ਹੈ। ਤੇ ਦੂਜਾ ਉਹਨਾਂ ਨੇ ਕਿਹਾ ਕਿ ਵਿਭਵ ਕੁਮਾਰ ਨੂੰ ਨਿਯੁਕਤ ਕੀਤਾ ਗਿਆ। ਆਪਾਂ ਤਾਂ ਚਰਚਾਵਾਂ ਦੇ ਬਾਰੇ ਗੱਲ ਕਰ ਰਹੇ ਹਾਂ। ਜੇ ਵਿਰੋਧੀ ਧਿਰ ਦਾ ਲੀਡਰ ਇਹ ਗੱਲ ਲਿਖ ਰਿਹਾ ਹੈ ਕਿ ਨਿਯੁਕਤ ਕੀਤਾ ਗਿਆ, ਜਿਹੜਾ ਸਹੀ ਨਹੀਂ ਹੈ, ਪੰਜਾਬ ਹਿੱਤ 'ਚ ਨਹੀਂ ਹੈ, ਜੇ ਇਹਦਾ ਮਤਲਬ ਕੀ ਨਿਯੁਕਤੀ ਹੋ ਗਈ?
ਤੇ ਕੀ ਉਸੇ ਲਈ ਦਫ਼ਤਰ ਤੋਂ ਕਮਰੇ ਖਾਲੀ ਕਰਵਾਏ ਜਾ ਰਹੇ ਨੇ, ਦਫ਼ਤਰ ਤੋਂ ਲੈ ਕੇ ਕਮਰਿਆਂ ਤੱਕ ਸਾਰਾ ਕੁਝ ਉਹਦੇ ਆਓ ਭਗਤ ਲਈ ਹੋ ਰਿਹਾ। ਕਿ ਦੇਖੋ ਹੁਣ ਸਿੱਧੀ ਜੀ ਗੱਲ ਹੈ ਕਿ ਚਲਦੀਆਂ ਚੋਣ ਪ੍ਰਕਿਰਿਆ ਦੇ ਦਰਮਿਆਨ, ਹਰਿਆਣੇ ਦੀ ਚਲਦੀ ਚੋਣ ਪ੍ਰਕਿਰਿਆ ਦੌਰਾਨ, ਦਿੱਲੀ 'ਚ ਮੁੱਖ ਮੰਤਰੀ ਵਾਲੇ ਪਹਿਲੂਆਂ ਦੇ ਦਰਮਿਆਨ ਪੰਜਾਬ ਦੀ ਕੈਬਨਿਟ 'ਚ ਫੇਰ-ਬਦਲ ਹੁੰਦਾ ਹੈ। ਜੀ ਬਿਲਕੁਲ। ਤੇ ਪੰਜਾਬ ਦੀ ਕੈਬਨਿਟ 'ਚ ਫੇਰ-ਬਦਲ ਹੋਣ ਦੇ ਨਾਲ ਹੀ ਪੰਜਾਬ ਦੇ ਨਵੇਂ ਤੇ ਪੁਰਾਣੇ ਮੰਤਰੀਆਂ ਦੀ ਕੈਬਨਿਟ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਿਨਾਂ ਅਰਵਿੰਦ ਕੇਜਰੀਵਾਲ ਦਿੱਲੀ 'ਚ ਬੁਲਾ ਕੇ ਲੈਂਦੇ ਨੇ। ਤੇ ਇਹਦਾ ਮਤਲਬ ਕੈਬਨਿਟ ਤੇ ਕੰਟਰੋਲ ਕਿਹਦਾ? ਕੇਜਰੀਵਾਲ, ਅਰਵਿੰਦ ਕੇਜਰੀਵਾਲ ਦਾ। ਪੰਜਾਬ ਦੇ ਐਮਐਲਏਆਂ ਦੀ ਡਿਊਟੀ ਹਰਿਆਣਾ 'ਚ ਕਿੱਥੇ ਲਾਉਣੀ ਹੈ, ਕਦੋਂ ਲਾਉਣੀ ਹੈ, ਕਿਵੇਂ ਲਾਉਣੀ ਹੈ, ਕਿਹਨੇ ਕੀ ਪਹਿਲੂ ਹੈ, ਕਿਹਨੂੰ ਦੱਸਣਾ ਹੈ? ਸੰਦੀਪ ਪਾਠਕ ਨੂੰ। ਇਹਦਾ ਮਤਲਬ ਪੰਜਾਬ ਦੇ ਆਮ ਆਦਮੀ ਪਾਰਟੀ ਦੇ 92 ਐਮਐਲਏ ਦਾ ਕੰਟਰੋਲ ਕਿਹਦੇ ਕੋਲ? ਸੰਦੀਪ ਪਾਠਕ ਕੋਲ। ਤੇ ਰਾਘਵ ਚੱਡਾ ਜਦੋਂ ਤੱਕ ਵਿਆਹ ਕਰਾ ਕੇ ਬਾਹਰ ਅੱਖਾਂ ਦੇ ਇਲਾਜ ਲਈ ਨਹੀਂ ਗਏ ਸੀ, ਤਦ ਤੱਕ ਉਹਨਾਂ ਕੋਲ ਕੰਮ ਕਿਹੜਾ ਸੀ? ਅਫਸਰਸ਼ਾਹੀ ਨੂੰ ਕੰਟਰੋਲ ਕਰਨ ਦਾ। ਜੀ ਸਟੇਜ ਦੇ ਉੱਤੇ, ਜਨਤਕ ਸਟੇਜ ਦੇ ਉੱਤੇ, ਜਨਤਕ ਸਮਾਗਮਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ ਭਗਵੰਤ ਮਾਨ ਨਹੀਂ ਬੈਠੇ ਨੇ। ਅਫਸਰ ਗੋਡੇ ਲਾ ਕੇ ਰਾਘਵ ਚੱਡਾ ਨੂੰ ਕਾਗਜ਼ ਪੱਤਰ ਦਿਖਾਉਂਦੇ ਹੁੰਦੇ ਸੀ, ਕੰਨ 'ਚ ਪੁੱਛ ਕੇ ਜਾਂਦੇ ਸੀ। ਇਹ ਤਾਂ ਜਨਤਕ ਸੀ। ਸੈਕਟਰੀਏਟ ਤੋਂ ਲੈ ਕੇ ਬਾਕੀ ਚਰਚਾਵਾਂ ਸਾਰਿਆਂ ਨੂੰ ਪਤਾ ਕਿ ਅਫਸਰਾਂ ਨੇ ਮੀਟਿੰਗਾਂ ਵੀ ਕਰ ਲਈਆਂ ਕਿ ਅਸੀਂ ਦੋ ਥਾਂ ਕਿੱਥੇ ਚੌਂਕੀਆਂ ਭਰੀਏ। ਸੋ ਇਸ ਲਈ ਇਹਨਾਂ ਤਾਂ ਰਾਘਵ ਚੱਡਾ ਨੂੰ ਕੀ ਵਾਪਸੋਂ ਕੰਮ ਦਿੱਤਾ ਜਾ ਰਿਹਾ। ਸੋ ਇੱਕ ਨੇ ਐਮਐਲਏ ਕੰਟਰੋਲ ਕਰ ਲਏ, ਇੱਕ ਨੇ ਕੈਬਨਿਟ ਕੰਟਰੋਲ ਕਰ ਲਈ, ਬਾਕੀਆਂ ਨੇ ਇੱਕ ਨੇ ਅਫਸਰ ਕੰਟਰੋਲ ਕਰ ਲਏ, ਤੇ ਇੱਕ ਬੰਦਾ ਚੇਚੇ ਤੌਰ ਤੇ ਮੁੱਖ ਮੰਤਰੀ ਸਾਹਿਬ ਦੇ ਕੰਮਕਾਜ ਦੇਖਣ ਲਈ ਆ ਰਿਹਾ। ਤੇ ਫਿਰ ਮੁੱਖ ਮੰਤਰੀ ਕੋਲ ਅਧਿਕਾਰ ਕੀ ਬਚਿਆ? ਸਿਰਫ ਭਾਸ਼ਣ ਮਹਿਕਮਾ। ਸਹੀ। ਸੋ ਇਹ ਸਵਾਲ ਹੈ। ਤੇ ਜੇ ਵਿਰੋਧੀ ਧਿਰ ਦਾ ਲੀਡਰ ਇਹ ਸਵਾਲ ਖੜਾ ਕਰ ਰਿਹਾ, ਅੱਜ ਕਈ ਲੀਡਰਾਂ ਦੇ ਵਿੱਚ ਚਰਚਾ, ਅਫਸਰਾਂ ਦੀ ਚਰਚਾ ਦੇ ਹਵਾਲੇ ਨਾਲ, ਅਧਿਕਾਰੀਆਂ ਦੀ ਚਰਚਾ ਦੇ ਹਵਾਲੇ ਨਾਲ, ਐਮਐਲਏ ਮੰਤਰੀਆਂ ਸੰਤਰੀਆਂ ਤੇ ਸੈਕਟਰੀਏਟ ਦੀਆਂ ਚਰਚਾਵਾਂ ਦੇ ਹਵਾਲੇ ਨਾਲ ਆਪਾਂ ਕੱਲ ਗੱਲ ਕਰ ਚੁੱਕੇ। ਹਾਂਜੀ ਬਿਲਕੁਲ। ਜਿਹਨੇ ਸੁਣਨਾ ਉਹ ਪੁਰਾਣਾ ਪੂਰਾ ਕਹਾਣੀ ਸਮਝ ਸਕਦਾ ਉੱਥੇ ਜਾ ਕੇ। ਪਰ ਅੱਜ ਉਹ ਤੋਂ ਅਗਲਾ ਐਪੀਸੋਡ ਹੈ। ਸੋ ਇਹ ਤੋਂ ਐਪੀਸੋਡ ਤੋਂ ਇਹ ਲੱਗਦਾ ਹੈ ਕਿ ਪੰਜਾਬ ਦਾ ਪੂਰਾ ਕੰਟਰੋਲ, ਪੂਰਾ ਕਬਜ਼ਾ ਪੰਜਾਬ ਸਰਕਾਰ ਦੇ ਉੱਤੇ ਦਿੱਲੀ ਵਾਲਿਆਂ ਦਾ ਹੋ ਗਿਆ। ਹੁਣ ਇਹਦੇ ਵਿੱਚੋਂ ਦੇਖਦੇ ਹਾਂ ਕਿ ਭਗਵੰਤ ਮਾਨ ਪਿੰਜਰਾ ਤੋੜ ਕੇ ਨਿਕਲਦੇ ਨੇ ਜਾਂ ਉਹ ਪਿੰਜਰੇ 'ਚ ਰਹਿ ਕੇ ਹੀ ਜਿਵੇਂ ਉਹ ਕਹੇਗਾ ਉਵੇਂ ਬੋਲਣਗੇ। ਸੋ ਇਹ ਦੇਖਣ ਵਾਲੀ ਗੱਲ। ਤੁਸੀਂ ਦੱਸਿਆ ਜਿਵੇਂ ਨਾ, ਮਤਲਬ ਸਰਕਾਰ ਦੀਆਂ 3 ਹੀ ਸ਼ਕਤੀਆਂ ਹੁੰਦੀਆਂ, ਮੰਤਰੀ, ਐਮਐਲਏ, ਵਿਧਾਇਕ, ਜਿਨ੍ਹਾਂ ਦੇ ਸਿਰ ਤੇ ਬੰਦਾ ਕਹਿੰਦਾ ਕਿ ਮੈਂ ਇਹਨਾਂ ਦਾ ਨੇਤਾ, ਤੇ ਉਸ ਤੋਂ ਬਾਅਦ ਪਾਵਰ ਅਫਸਰਸ਼ਾਹੀ ਦੀ ਹੈ। ਹੁਣ ਜੇ ਤਿੰਨੇ ਵੰਡੀਆਂ ਗਈਆਂ ਤੇ ਇਹ ਤਾਂ ਵਾਕਈ ਤੁਹਾਡਾ ਸਵਾਲ ਜਿਹੜਾ ਵਾਜਬ ਹੈ ਕਿ ਮੁੱਖ ਮੰਤਰੀ ਸਾਹਿਬ ਪਿੰਜਰਾ ਤੋੜ ਸਕਦੇ ਆ ਕਿ ਨਹੀਂ। ਪਰ ਉਹ ਧਿਰਾਂ। ਪ੍ਰਵੀਨ ਜੀ, ਜਿਹੜੇ ਐਮਐਲਏ ਆਪਣੀ ਮਰਜ਼ੀ ਨਾਲ, ਜਿਹੜੇ ਮੰਤਰੀ ਆਪਣੀ ਮਰਜ਼ੀ ਨਾਲ ਆਪਣੇ ਮੁੱਖ ਮੰਤਰੀ ਦੀ ਖੈਰ ਖਬਰ ਨਹੀਂ ਪੁੱਛਣ ਜਾ ਸਕਦੇ। ਬਿਲਕੁਲ। ਇਹਦਾ ਮਤਲਬ ਉਹਨਾਂ 'ਚ ਜਾਨ ਹੈ, ਉਹਨਾਂ 'ਚ ਰੀੜ ਦੀ ਹੱਡੀ ਹੈ। ਤੇ ਦੂਜੀ ਗੱਲ, ਕਿੰਨੇ ਕੁ ਅਫਸਰ ਦੇਖੇ ਤੁਸੀਂ ਜਾਂਦੇ? ਘੱਟੋ ਘੱਟ ਜਿਹੜੀ ਟੀਮ ਮੁੱਖ ਮੰਤਰੀ ਨਾਲ ਲੱਗੀ ਹੈ ਉਹ ਤਾਂ ਜਾ ਹੀ ਸਕਦੀ, ਚਾਹੇ ਉਹ ਸਲਾਹਕਾਰ ਹੈ, ਚਾਹੇ ਉਹ ਚੀਫ ਜਸਟਿਸ ਹੈ, ਚਾਹੇ ਉਹ ਡੀਜੀਪੀ ਹੈ, ਚਾਹੇ ਇਸ ਰੈਂਕ ਦਾ ਅਧਿਕਾਰੀ ਵੀ ਕੋਈ ਜਾਂਦਾ ਦੇਖਿਆ? ਚੀਫ ਸੈਕਟਰੀ ਜਾਂਦਾ ਤੇ ਕੋਈ ਦੱਸ ਦਿਓ ਮੈਨੂੰ, ਜੇਕਰ ਖਬਰ ਆਈ ਹੋਵੇ ਕਿ ਹਾਂ ਹਾਲ ਚਾਲ ਪੁੱਛ ਕੇ ਆਏ ਨੇ। ਜੇ ਪ੍ਰਗਟ ਸਿੰਘ ਨੂੰ ਇਜਾਜ਼ਤ ਦੇ ਸਕਦੇ ਨੇ ਉਹ ਕਿ ਆ ਜਾ ਭਾਈ ਆਉਣ ਦੇ, ਤਾਂ ਬਾਕੀ ਨੂੰ ਮਿਲ ਸਕਦੀ। ਤੇ ਬਾਕੀ ਉਦਣਗੇ ਜਦੋਂ ਕੇਜਰੀਵਾਲ ਨੇ ਇੱਥੇ ਆ ਕੇ ਪਰਮਿਸ਼ਨ ਦਿੱਤੀ ਕਿ ਚਲੇ ਜਾਓ। ਸੋ ਇਸ ਲਈ ਜੇ ਇਹਦਾ ਮਤਲਬ ਕੰਟਰੋਲ ਤਾਂ ਹੈਗਾ ਹੀ ਹੈ ਨਾ, ਫਿਰ ਇਹ ਤੋਂ ਬਾਅਦ ਹੋਰ ਸਬੂਤ ਕੀ ਚਾਹੀਦਾ ਕਿਸੇ ਨੂੰ? ਜੀ ਬਿਲਕੁਲ। ਮੈਂ ਕੀ ਕਹਿ ਰਿਹਾ ਸੀਗਾ, ਮੈਂ ਕਿਹਾ ਵੀ ਜੇ ਉਹ ਧਿਰਾਂ ਸੋਚਦੀਆਂ ਤਾਂ ਹੋਣਗੀਆਂ ਜਿਹੜੀਆਂ ਕਹਿੰਦੀਆਂ ਸੀ ਵਿਭਵ ਕੁਮਾਰ ਨਿਰਦੋਸ਼ ਹੈ, ਸਵਾਤੀ ਮਾਲੀਵਾਲ ਦੇ ਜਿਹੜੇ ਦੋਸ਼ ਨੇ ਉਹ ਭਾਜਪਾ ਤੋਂ ਪ੍ਰੇਰਿਤ ਨੇ, ਕੇਜਰੀਵਾਲ ਨੂੰ ਜ਼ਮਾਨਤ ਦਿਓ। ਇਹ ਧਿਰਾਂ ਕਹਿੰਦੀਆਂ ਹੋਣਗੀਆਂ ਅਸੀਂ ਤਾਂ ਸੜਕ ਤੇ ਲਿਟ ਰਹੇ ਸੀ ਇਹਨਾਂ ਲੋਕਾਂ ਖਾਤਰ, ਸਾਨੂੰ ਕੀ ਪਤਾ ਸੀ ਆ ਕੇ ਸਾਡੀਆਂ ਹੀ ਪਾਵਰਾਂ ਨੂੰ ਪੈ ਜਾਣਗੇ। ਜੀ ਅਗਲੀ ਇਹ ਪਤਾ ਤਾਂ ਇਹਨੂੰ ਪਹਿਲੇ ਦਿਨ ਤੋਂ ਸੀ। ਜੀ ਬਿਲਕੁਲ। ਸ਼ੀਸ਼ ਮਹਿਲ ਤੋਂ ਨਿਕਲ ਕੇ ਕਹਿੰਦੇ ਹੁਣ ਬੰਗਲੇ ਸ਼ਿਫਟ ਹੋ ਗਏ ਆਮ ਆਦਮੀ ਕੇਜਰੀਵਾਲ। ਆਮ ਆਦਮੀ ਤਾਂ ਇਹ ਉਸ ਦਿਨ ਸੀ ਜਿਸ ਦਿਨ ਝੱਗਾ ਬਾਹਰ ਹੁੰਦਾ ਸੀ, ਪੈਰਾਂ 'ਚ ਚੱਪਲ ਹੁੰਦੀ ਸੀ, ਲੱਕੜ ਦੀ ਪੌੜੀ ਹੁੰਦੀ ਸੀ, ਹੱਥ 'ਚ ਪਲਾਸ ਹੁੰਦਾ ਸੀ ਤੇ ਖੰਭੇ ਤੇ ਚੜੇ ਹੁੰਦੇ ਸੀ। ਤੇ ਆਮ ਆਦਮੀ ਤਾਂ ਉਸ ਦਿਨ ਸੀ ਜਦੋਂ ਵੈਗਨਰ ਕਾਰ 'ਚ ਜਾਂਦੇ ਸੀ, ਸੁਨੀਤਾ ਕੇਜਰੀਵਾਲ ਦਾ ਰੋਟੀ ਵਾਲਾ ਡੱਬਾ ਨਾਲ ਲਿਆਉਂਦੇ ਸੀ। ਉਸ ਦਿਨ ਆਮ ਆਦਮੀ ਸੀ। ਪਰ ਜਿਸ ਦਿਨ ਮੁੱਖ ਮੰਤਰੀ ਬਣੇ ਉਸ ਦਿਨ ਦਾ ਅਜਿਹਾ ਰੰਗ ਬਟਾਇਆ ਕਿ ਕਿਸੇ ਨੇ ਸੋਚਿਆ ਹੀ ਨਹੀਂ ਸੀ ਦਿੱਲੀ ਤੋਂ ਲੈ ਕੇ ਦੱਖਣ ਤੱਕ ਕਿਆ ਕੁਛ ਹੋਊਗਾ। ਮਤਲਬ ਜਿਹੜਾ ਬੰਦਾ ਕਹਿੰਦਾ ਸੀ 2 ਕਮਰਿਆਂ ਦੇ ਘਰ 'ਚ ਰਹੂੰਗਾ, ਉਹ ਸ਼ੀਸ਼ ਮਹਿਲ 'ਚ ਰਹਿਣ ਲੱਗਾ। ਜਿਹੜਾ ਕਹਿੰਦਾ ਸੀ ਪੱਖੇ ਦੀ ਉਹ ਲੋੜ ਪੈਣੀ ਹੈ, ਏਸੀ ਕੂਲਰ ਦੀ ਵੀ ਲੋੜ ਨਹੀਂ,
ਹੈ ਉਹ ਬੰਦਾ 45 ਕਰੋੜ ਤੇ ਉਹਦੇ ਉੱਪਰ ਦੋਸ਼ ਲੱਗਦੇ ਆ ਰੈਨੋਵੇਸ਼ਨ ਦੇ ਉੱਤੇ। ਤੇ ਅੱਜ ਦੀ ਤਰੀਕ 'ਚ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨਹੀਂ ਹੈਗੇ। ਜੀ ਜੀ। ਅਰਵਿੰਦ ਕੇਜਰੀਵਾਲ ਨੂੰ 13 ਸਤੰਬਰ ਨੂੰ ਜ਼ਮਾਨਤ ਮਿਲਦੀ ਹੈ। ਠੀਕ ਹੈ। 15 ਸਤੰਬਰ ਨੂੰ ਐਲਾਨ ਕਰਦੇ ਨੇ ਕਿ ਮੈਂ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣਾ। 17 ਸਤੰਬਰ ਨੂੰ ਅਹੁਦਾ ਛੱਡ ਦਿੰਦੇ ਨੇ, ਪਰ ਘਰ ਛੱਡਣ ਨੂੰ 17-18 ਦਿਨ ਲੱਗਦੇ ਆ। ਅਰਵਿੰਦ ਕੇਜਰੀਵਾਲ ਦੇ ਐਲਾਨ ਤੋਂ ਬਾਅਦ, ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੀ ਕੈਬਨਿਟ ਦੇ ਵਿੱਚ ਫੇਰਬਦਲ ਹੋਇਆ ਤੇ ਉਹ ਪੰਜਾਬ ਦੇ ਮੰਤਰੀਆਂ ਨੂੰ 30 ਦਿਨ ਨੋਟਿਸ ਕਰਤਾ ਉਸੇ ਦੀ ਸਰਕਾਰ ਨੇ ਕਿ ਛੇਤੀ ਘਰ ਖਾਲੀ ਕਰੋ। ਤੇ ਅਰਵਿੰਦ ਕੇਜਰੀਵਾਲ ਨੂੰ ਖੁਦ ਨੂੰ 18 ਦਿਨ ਲੱਗੇ। ਤੇ ਅਰਵਿੰਦ ਕੇਜਰੀਵਾਲ ਹੁਣ ਦਿੱਲੀ 'ਚ ਕਿਸ ਹੈਸੀਅਤ ਨਾਲ ਨੇ? ਸਿਰਫ ਇੱਕ MLA ਦੀ ਹੈਸੀਅਤ ਹੈ ਨਾ। ਹਾਂਜੀ ਹਾਂਜੀ। ਪਰ ਪਾਰਟੀ ਨੇ ਟਿੱਲ ਤੱਕ ਜ਼ੋਰ ਲਾਇਆ ਕਿ ਅਰਵਿੰਦ ਕੇਜਰੀਵਾਲ ਨੂੰ ਇਹੀ ਘਰ ਮਿਲਿਆ ਰਹੇ ਜਾਂ ਕੋਈ ਹੋਰ ਬੰਗਲਾ ਅਲਾਟ ਹੋ ਜਾਵੇ। ਕਹਿੰਦੇ ਜੀ ਨੈਸ਼ਨਲ ਪਾਰਟੀ ਦੇ ਮੁਖੀ ਨੇ ਜੀ ਉਹ, ਇਸ ਲਈ ਉਹਨਾਂ ਨੂੰ ਰਹਿਣ ਦਾ ਅਧਿਕਾਰ ਦਿੱਤਾ ਜਾਵੇ। ਚਲੋ ਨਹੀਂ ਮਿਲਿਆ, ਠੀਕ ਹੈ ਵੀ ਆਮ ਆਦਮੀ ਕੀ ਫਰਕ ਪੈਂਦਾ, 4 ਝੋਲੇ ਹੋਣੇ। ਨਹੀਂ ਯਾਰ, ਦਰਜਨਾਂ 3 ਵੀਲਰ ਟੈਂਪੂ ਲੱਗਿਆ ਸਮਾਨ ਢੋਣ ਨੂੰ। ਤੇ ਉਹ ਤੋਂ ਬਾਅਦ ਜਾਣਾ ਤਾਂ ਇਹੀ ਚਾਹੀਦਾ ਸੀਗਾ ਕਿ ਜਿੱਥੇ ਬਾਕੀ MLA ਰਹਿੰਦੇ ਮੈਂ ਉੱਥੇ ਰਹਿਣਾ। ਤੇ ਜੇ ਬਾਕੀ MLA ਆਪਣੇ ਛੋਟੇ ਮੋਟੇ ਘਰ 'ਚ ਰਹਿੰਦੇ ਆ, ਕਿਸੇ ਕੋਲ ਬੜਾ ਕੋਠਾ ਹੈ, ਕਿਸੇ ਕੋਲ ਬੰਗਲੀ ਹੈ, ਕਿਸੇ ਕੋਲ ਫਲੈਟ ਹੈ, ਕਿਸੇ ਕੋਲ ਕੁਛ ਹੈ, ਤੇ ਤੁਸੀਂ ਵੀ ਭਾਈ ਕੋਈ ਕਿਰਾਏ ਤੇ ਲੈ ਲੈਂਦੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਕਿਸੇ ਰਿਸ਼ਤੇਦਾਰ ਦੇ ਘਰੇ ਚਲੇ ਜਾਂਦੇ ਹੈ ਨਾ, ਕਿਸੇ MLA ਕੋਲੇ ਰਹਿ ਲੈਂਦੇ ਕਿ ਆਮ ਆਦਮੀ ਚੱਲ ਜਿੱਥੇ ਇੱਕ MLA ਰਹਿੰਦਾ ਉੱਥੇ 2 ਇਕੱਠੇ ਰਹਿ ਲਾਂਗੇ। ਪਰ ਆਮ ਆਦਮੀ ਪਾਰਟੀ ਦੇ ਮੁਖੀ ਨੇ ਇੱਕ ਆਮ ਰਾਜ ਸਭਾ ਮੈਂਬਰ ਹੈ ਇਹਨਾਂ ਦਾ, ਅਸ਼ੋਕ ਮਿੱਤਲ। ਠੀਕ ਹੈ। ਬਿਲਕੁਲ ਆਮ ਹੈ, ਲਵਲੀ ਯੂਨੀਵਰਸਿਟੀ ਦਾ ਮਾਲਕ। ਸੋ ਉਹਦਾ ਛੋਟਾ ਜਿਹਾ ਬੰਗਲਾ ਚੁਣਿਆ। ਮਤਲਬ ਸ਼ੀਸ਼ ਮਹਿਲ ਚੋਂ ਨਿਕਲ ਕੇ ਕੇਜਰੀਵਾਲ ਨੇ ਕੋਈ ਮਕਾਨ, ਕੋਈ ਘਰ, ਕੋਈ ਕੋਠੀ ਨਹੀਂ ਚੁਣੀ, ਬੰਗਲਾ ਚੁਣਿਆ। ਇਹ ਆਮ ਹੈ ਜੀ, ਬਿਲਕੁਲ। ਉਸ ਬੰਗਲੇ ਦੇ ਵਿੱਚ ਅਸ਼ੋਕ ਮਿੱਤਲ ਹੋਰਾਂ ਦਾ ਫਿਰੋਜ਼ਸ਼ਾਹ ਰੋਡ ਦੇ ਉੱਤੇ ਬੰਗਲਾ ਨੰਬਰ 5 ਹੈ, ਜਿਸ 'ਚ ਅੱਜ ਆਪਣੇ ਮਾਤਾ ਪਿਤਾ, ਆਪਣੇ 2 ਹੀ ਜਵਾਕਾਂ ਤੇ ਆਪਣੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਨਾਲ ਸ਼ਿਫਟ ਹੋਏ ਨੇ। ਤੇ ਅਸ਼ੋਕ ਮਿੱਤਲ ਜੀ ਕਹਿੰਦੇ ਕਿ ਮੇਰੇ ਘਰ ਤਾਂ ਭਗਵਾਨ ਆ ਗਏ। ਠੀਕ ਆ। ਅੱਛਾ। ਮੈਨੂੰ ਤਾਂ ਸੇਵਾ ਕਰਨ ਦਾ ਮੌਕਾ ਮਿਲ ਗਿਆ। 2 ਆਦਮੀ ਤੀਮੀ ਨੇ ਜੀ ਆਇਆਂ ਕਿਹਾ ਕਿ ਹਾਂਜੀ ਇਹ ਸਾਡੇ ਘਰੇ ਮਹਿਮਾਨ ਬਣ ਕੇ ਆਏ ਨੇ, ਗੈਸਟ ਬਣ ਕੇ ਆਏ। ਪ੍ਰਾਹੁਣਾ 1 ਦਿਨ ਦਾ, 2 ਦਿਨ ਦਾ, 30 ਦਿਨ ਦਾ ਦਾਦੇ ਮਕਾਉਣਾ ਹੁੰਦਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸੋ ਇਹ ਤਾਂ ਆਪਣੀ ਪੰਜਾਬੀ ਦੀ ਕਹਾਵਤ ਹੈ ਨਾ। ਹੁਣ ਸਵਾਲ ਇਹ ਹੈ ਕਿ ਬਤੌਰ ਰਾਜ ਸਭਾ ਮੈਂਬਰ ਉਹ ਬੰਗਲਾ ਅਸ਼ੋਕ ਮਿੱਤਲ ਨੂੰ ਅਲਾਟ ਹੈ। ਕੀ ਉਹਦੇ ਵਿੱਚ ਕਿਸੇ MLA ਨੂੰ, ਸਾਬਕਾ ਮੁੱਖ ਮੰਤਰੀ ਨੂੰ ਰਹਿਣ ਦਾ ਇਸ ਤੌਰ ਤੇ ਏਦਾਂ ਅਧਿਕਾਰ ਹੈ? ਕੀ ਤੁਸੀਂ ਅੱਗੇ ਕਿਸੇ ਨੂੰ ਟੇਕ ਓਵਰ ਕਰ ਸਕਦੇ ਹੋ? ਇਹ ਤਾਂ ਕਿਸੇ ਦੇ ਨਾਮ ਤੇ ਰਜਿਸਟਰੀ ਕਰਾਉਣ ਵਾਲਾ ਕੰਮ ਹੋ ਗਿਆ ਨਾ। ਚਲੋ ਜੇ ਮੈਂ ਕਹਿੰਦਾ ਅਰਵਿੰਦ ਕੇਜਰੀਵਾਲ ਉੱਥੇ ਰਹਿਣ ਆ ਗਏ, ਕੀ ਉਸ ਗੇਟ ਤੇ ਖੜ ਕੇ ਅੰਦਰ ਜਾਣ ਤੋਂ ਪਹਿਲਾਂ ਇਹ ਕਿਹਾ ਕਿ ਅੱਜ ਤੋਂ ਮੈਂ MLA ਵਾਲੇ ਪੱਤੇ ਨਹੀਂ ਲਊਂਗਾ? ਹਾਂਜੀ, ਬਿਲਕੁਲ ਬਿਲਕੁਲ। ਉਹ ਪੱਤੇ ਤੇ ਆ ਗਏ। ਜਾਂ ਅਸ਼ੋਕ ਮਿੱਤਲ ਨੇ ਓਮ ਬਿਰਲਾ ਨੂੰ ਚਿੱਠੀ ਲਿਖਤੀ ਕਿ ਮੇਰੇ ਘਰੇ ਬਾਈ 6-7 ਹੋਰ ਖਾਸ ਮਹਿਮਾਨ ਆ ਗਏ, ਉਹਦੇ ਨਾਲ ਅਮਲਾ ਫਾਲਾ ਨੌਕਰ ਸ਼ਾਕਰ ਵੀ ਹੋਣਗੇ, ਮੇਰੇ ਘਰੇ ਸਿਲੰਡਰ ਵਧਾ ਦਿਓ, ਮੇਰਾ ਭੱਤਾ ਵਧਾ ਦਿਓ, ਮੇਰੀ ਤਨਖਾਹ ਵਧਾ ਦਿਓ, ਬਈ ਲੋੜ ਪੈ ਜੂਗੀ। ਮਤਲਬ ਇਹ ਜੇ ਡਰਾਮਾ ਹੀ ਕਰਨਾ ਸੀ ਤੁਸੀਂ ਤਾਂ ਕਿਤੇ ਸਧਾਰਨ ਘਰ ਰਹਿੰਦੇ। ਦਿੱਲੀ ਦੇ ਵਿੱਚ ਮੰਤਰੀਆਂ ਨੂੰ ਕੋਠੀਆਂ ਹੈਗੀਆਂ, ਹਾਂਜੀ, ਮੁੱਖ ਮੰਤਰੀਆਂ ਲਈ ਕੋਠੀ ਦੀ ਪ੍ਰੋਵੀਜ਼ਨ ਹੈਗੀ, ਪਰ ਤੈਅ ਨਹੀਂ ਹੈਗੀ ਪੰਜਾਬ ਵਾਂਗ। ਠੀਕ ਹੈ। ਪੰਜਾਬ 'ਚ ਤਾਂ ਤੈਅ ਹੈ ਨਾ ਕਿ ਮੁੱਖ ਮੰਤਰੀ ਲਈ ਆਹੀ ਸਰਕਾਰੀ ਰਿਹਾਇਸ਼ ਹੈ। ਉੱਥੇ ਤਾਂ ਆਪਣੀ ਪਸੰਦ ਦਾ ਕੋਈ ਬੰਗਲਾ ਪਸੰਦ ਕਰਨਾ ਪੈਂਦਾ, ਜਿਵੇਂ ਇਹਨਾਂ ਨੇ ਸ਼ੀਸ਼ ਮਹਿਲ ਪਸੰਦ ਕੀਤਾ ਜਾਂ ਉਹਨੂੰ ਬਣਾਇਆ ਸ਼ੀਸ਼ ਮਹਿਲ, ਹੈ ਨਾ। ਤੇ MLA ਲਈ ਉੱਥੇ ਕੋਈ ਕੋਠੀ ਫਲੈਟ ਦਾ ਸਿਸਟਮ ਨਹੀਂ ਹੈ। ਸਾਡੇ ਇੱਥੇ ਸਰਕਾਰ ਨਾਲ ਪਹੁੰਚ ਜਾ ਤਾਂ MLA ਨੂੰ ਕੋਠੀ ਮਿਲ ਜਾਂਦੀ ਆ, ਵੀ ਦੂਜਿਆਂ ਨੂੰ ਫਲੈਟ ਤਾਂ ਮਿਲਦਾ ਹੀ ਹੈ ਨਾ। ਪਰ ਉੱਥੇ ਪੱਤੇ ਚੋਖੇ ਮਿਲਦੇ ਆ, ਫੰਡ ਚੋਖਾ ਮਿਲਦਾ। ਸੋ ਅਰਵਿੰਦ ਕੇਜਰੀਵਾਲ ਨੂੰ ਅਸ਼ੋਕ ਮਿੱਤਲ ਦੇ ਮਹਿਮਾਨ ਬਣ ਕੇ ਸੇਵਾ ਕਰਾਉਣ ਦਾ ਮੌਕਾ ਵੀ ਮਿਲ ਗਿਆ, ਪਰ ਆਪਣੇ ਭੱਤੇ ਵੀ ਨਹੀਂ ਤੇ ਅੱਗੇ। ਵਾਹ ਜਨਾਬ। ਤੇ ਮਨੀਸ਼ ਸਿਸੋਦੀਆ ਵੀ ਇਸੇ ਰਾਹ ਤੇ ਨੇ। ਉਹਨਾਂ ਨੇ ਹਰਭਜਨ ਭੱਜੀ ਵਾਲਾ ਬੰਗਲਾ ਸਾਂਭ ਲਿਆ। ਉਹਨਾਂ ਨੇ ਆਪਣਾ ਸਰਕਾਰੀ ਰਿਹਾਇਸ਼ ਖਾਲੀ ਕਰਕੇ ਉਸ ਬੰਗਲੇ ਸ਼ਿਫਟ ਹੋ ਗਏ। ਸੋ ਆਮ ਆਦਮੀ ਪਾਰਟੀ ਦੇ ਆਗੂ ਸ਼ੀਸ਼ ਮਹਿਲਾਂ ਚੋਂ, ਵੱਡੇ ਬੰਗਲਿਆਂ ਚੋਂ ਨਿਕਲ ਕੇ ਬੰਗਲਿਆਂ 'ਚ ਗਏ ਨੇ। ਜਿਨ੍ਹਾਂ ਵਿੱਚ ਆਮ ਕਿਹੜੇ ਪਾਸੇ, ਉਹਨੇ ਮੈਨੂੰ ਜਵਾਬ ਦੇ ਦੇ। ਮੈਨੂੰ ਲੱਗਦਾ ਜੇ ਕੋਈ ਵਿਹਲਾ ਹੋਇਆ ਹੁੰਦਾ ਤਾਂ ਉਹਨੇ ਕਿਸੇ ਹੋਰ ਮੈਂਬਰ ਪਾਰਲੀਮੈਂਟ ਨੂੰ ਕਹਿ ਦੇਣਾ ਸੀਗਾ। ਜਦ ਕਿ ਇਹ ਤਾਂ ਕੋਈ ਪ੍ਰੋਵੀਜ਼ਨ ਨਹੀਂ ਕਿ ਕਿਸੇ ਨੂੰ ਅਲਾਟ ਹੋਇਆ ਕੋਈ ਬੰਗਲਾ ਜਾਂ ਕੋਈ ਰਿਹਾਇਸ਼, ਕੋਈ ਉੱਥੇ ਹੋਰ ਮੱਲ ਮਾਰ ਜਾਵੇ। ਜ਼ੁਬਾਨੀ ਕਲਾਮੀ ਤਾਂ ਚਲੋ ਚੀਜ਼ਾਂ ਹੁੰਦੀਆਂ ਹੀ ਰਹਿੰਦੀਆਂ, ਆਪਾਂ ਦੇਖਦੇ ਹਾਂ, ਪਰ
ਰਿਕਾਰਡ ਤੇ ਹੁੰਦਿਆਂ ਕੋਈ ਕਿਸੇ ਤੋਂ ਖਾਲੀ ਕਰਾ ਲੇ, ਕਿਸੇ ਮੈਂਬਰ ਪਾਰਲੀਮੈਂਟ ਤੋਂ। ਔਰ ਜਿਹੜਾ ਤੁਸੀਂ ਗੱਲ ਕਹੀ ਸੀ ਨਾ ਕਿ ਕੋਈ ਬੋਲਿਆ 92 ਵਿਧਾਇਕਾਂ ਦੇ ਵਿੱਚੋਂ, 91 ਚੋਂ, ਚਲੋ 92 ਤਾਂ ਮੁੱਖ ਮੰਤਰੀ ਸਾਹਿਬ ਨੇ, ਕੋਈ ਅਫਸਰ ਗਿਆ, ਇੱਥੇ ਦੇ ਮੈਂਬਰ ਪਾਰਲੀਮੈਂਟਰੀ ਬੋਲ ਰਹੇ ਕਿ ਸਾਡੀਆਂ ਰਿਹਾਇਸ਼ਾਂ ਮੰਨ ਲਓ ਭਾਈ, ਕੋਈ ਗੱਲ ਨਹੀਂ ਆ ਕੇ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਚਾਇਤੀ ਚੋਣਾਂ ਦੀ। ਨਾਮਜ਼ਦਗੀਆਂ ਮੁੱਕ ਗਈਆਂ ਪਰ ਸ਼ਰਮਾ ਜੀ ਕਲੇਸ਼ ਸ਼ੁਰੂ ਹੋ ਗਿਆ। ਬਿਲਕੁਲ ਪ੍ਰਵੀਨ ਜੀ, ਜਿਉਂ-ਜਿਉਂ 15 ਤਰੀਕ ਨੇੜੇ ਆ ਰਹੀ ਹੈ, ਪੰਜਾਬ ਨੂੰ ਲੈ ਕੇ ਮੇਰਾ ਫਿਕਰ ਬਣ ਰਿਹਾ ਜੀ। ਕਾਗਜ਼ ਭਰਨ ਤੋਂ ਲੈ ਕੇ ਅੱਜ ਕਾਗਜ਼ ਭਰਨ ਦੇ ਆਖਰੀ ਦਿਨ ਤੱਕ ਅੱਜ ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਅਫਸਰਾਂ ਦੇ ਮੂਹਰੇ ਜੋ ਘਟਨਾਕ੍ਰਮ ਪੰਜਾਬ 'ਚ ਵਾਪਰੇ ਨੇ, ਉਸ ਨੂੰ ਤੁਸੀਂ 3-4 ਮਿੰਟ ਦੀ ਖਬਰ 'ਚ ਕਵਰ ਨਹੀਂ ਕਰ ਸਕਦੇ। ਮਤਲਬ ਪਿੰਡਾਂ 'ਚੋਂ ਡੀਸੀ ਦਫ਼ਤਰਾਂ ਤੱਕ ਪਹੁੰਚਣ ਤੋਂ ਪਹਿਲਾਂ ਰਾਹਾਂ 'ਚ ਸਕੂਟਰ, ਮੋਟਰਸਾਈਕਲ ਰੋਕ ਕੇ ਕਈਆਂ ਦੇ ਕਾਗਜ਼ ਖੋਹ ਕੇ ਫਾੜੇ ਗਏ। ਕਈਆਂ ਦੇ ਉੱਥੇ ਦਫ਼ਤਰਾਂ ਦੇ ਵਿੱਚ ਕਾਗਜ਼ ਭਰਨ ਤੋਂ ਟਾਈਪਿਸਟਾਂ ਨੂੰ, ਕੰਪਿਊਟਰ ਵਾਲਿਆਂ ਨੂੰ ਦਬਕਾਇਆ ਧਮਕਾਇਆ ਗਿਆ, ਹੈਨਾ। ਕਈਆਂ ਦੇ ਕਾਗਜ਼ ਉੱਥੇ ਫੜਾਉਣ ਲੱਗਿਆਂ ਖੋਹ ਕੇ ਭੱਜ ਕੇ ਗਏ ਕਈ ਬੰਦੇ, ਹੈਨਾ। ਕਈਆਂ ਨੇ ਅਫਸਰਾਂ ਨੇ ਕਾਗਜ਼ਾਂ ਦੇ ਵਿੱਚ ਕਾਗਜ਼ ਰਲਾ ਕੇ ਗਵਾਤੇ। ਕਈ 3 ਵਜੇ ਤੱਕ ਨਾਮਜ਼ਦਗੀ ਸੀ, 5 ਵਜੇ ਤੱਕ ਉਹ NOCਆਂ ਲੱਭੀ ਜਾਂਦੇ ਸੀ ਵਿਚਾਰੇ, ਲੱਭੀ ਜਾਂਦੇ ਸੀ। ਹਾਂਜੀ, ਬਿਲਕੁਲ ਬਿਲਕੁਲ, ਹੈਨਾ। ਤੇ ਇਹ ਤੋਂ ਬਾਅਦ ਫਿਰ ਤਕਰਾਰ ਸ਼ੁਰੂ ਹੋਈ, ਤਹਿਮਤਬਾਜ਼ੀ ਸ਼ੁਰੂ ਹੋਈ, ਤਾਨੇ ਮੇਣੇ ਸ਼ੁਰੂ ਹੋਏ, ਹੈਨਾ। ਡੰਡਾ ਸੋਟਾ ਸ਼ੁਰੂ ਹੋਇਆ ਤੇ ਗੋਲੀਆਂ ਤੱਕ ਚੱਲੀਆਂ ਅੱਜ ਪੰਜਾਬ 'ਚ। ਮੋਗੇ ਦੀ ਘਟਨਾ ਸਭ ਦੇ ਸਾਹਮਣੇ ਹੈ, ਜੋ ਹੁਣ ਮੋਗੇ 'ਚ ਤਾਜ਼ਾ ਹੋਇਆ। ਜੀ ਜੀ। ਸੋ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਤੁਸੀਂ ਕਿਵੇਂ ਕਹੋਗੇ ਕਿ ਹਾਂ ਪੰਚਾਇਤੀ ਚੋਣਾਂ ਅਮਨ ਅਮਾਨ ਨਾਲ, ਸੁੱਖ ਸ਼ਾਂਤੀ ਨਾਲ ਨਿਬੜ ਜਾਣਗੀਆਂ? ਅਸਲੀ ਕਸਰ ਤਾਂ ਸਵੇਰੇ ਨਿਕਲਣੀ ਨਾ। ਅਫਸਰਾਂ ਨੂੰ ਜਿਹੜੀ ਡਿਊਟੀ ਦਿੱਤੀ ਹੈ, ਕੱਲ ਨੂੰ ਨਾ ਕਾਗਜ਼ਾਂ ਦੀ ਪੜਚੋਲ ਤੋਂ ਬਾਅਦ, ਪੜਚੋਲ ਦਾ ਮਤਲਬ ਹੁੰਦਾ ਕਿ ਜਿਹੜੇ ਸਹੀ ਨਹੀਂ ਭਰੇ ਗਏ ਉਹ ਰੱਦ ਕਰ ਦਿਓ। ਹਾਂਜੀ ਹਾਂਜੀ। ਪ੍ਰਵੀਨ ਜੀ, ਪਿੰਡ ਤੋਂ ਬੰਦਾ ਜਦੋਂ ਕਾਗਜ਼ ਭਰਨ ਤੁਰਨ ਲੱਗਦਾ ਨਾ, ਤਾਂ ਪੁਰਾਣੇ ਤਜਰਬੇਕਾਰ ਜਦੇ ਦੱਸ ਦਿੰਦੇ ਆ ਕਿ ਬਾਈ ਉਹ ਖੁੰਝੇ ਤੇ ਜਿਹੜਾ ਪਹਿਲਾਂ ਹੀ ਖੋਖਾ ਨਾ, ਜਿਹਨੇ ਬੋਰਡ ਲਾਇਆ ਹੋਊਗਾ ਉੱਥੇ ਬਾਹਰ, ਆ ਫਲਾਣਾ ਮੁੰਡਾ ਬੈਠਾ ਹੋਊਗਾ, ਉਹਦੇ ਕੋਲ ਕਾਗਜ਼ ਭਰਾਏ, ਉਹਨੂੰ ਬੜਾ ਤਜਰਬਾ। ਪਿਛਲੀ ਵਾਰ ਸਾਡੇ ਦਾਦੇ ਨੇ ਉਹ ਤੋਂ ਭਰਾਏ ਸੀ, ਮੇਰੇ ਤਾਏ ਨੇ ਉਹ ਤੋਂ ਭਰਾਏ ਸੀ, ਸਾਡੇ ਵੀਰੇ ਨੇ ਉੱਥੋਂ ਭਰੇ ਸੀ। ਸਾਰੇ ਪਿੰਡ ਨੂੰ ਪਤਾ ਹੁੰਦਾ ਕਿ ਕਾਗਜ਼ ਕਿਤੋਂ ਭਰਾਉਣੇ। ਤੇ ਲੱਗਦਾ ਕੀ ਹੈ ਵਿੱਚ, ਕੀ ਕੁਛ ਲੱਗਦਾ? ਤੇ ਉਹ ਬੰਦਾ ਇੰਨਾ ਤਜਰਬੇਕਾਰ ਹੁੰਦਾ ਹੈ ਕਿ ਜਿਹੜੇ ਸਰਪੰਚ ਬਣਨਗੇ 15 ਤਰੀਕ ਨੂੰ, ਉਹਨਾਂ ਦੇ ਵੀ ਕਾਗਜ਼ ਉਹਨਾਂ ਨੇ ਭਰੇ ਹੁੰਦੇ ਨੇ, ਤੇ ਜਿਨ੍ਹਾਂ ਦੇ ਕੱਲ ਨੂੰ ਰੱਦ ਹੋ ਜਾਣੇ ਉਹਨਾਂ ਦੇ ਵੀ। ਬਿਲਕੁਲ ਸਹੀ ਹੈ, ਉਹੀ ਇੱਕੋ ਹੀ ਖੋਖਾ ਹੁੰਦਾ। ਸਹੀ। ਫਿਰ ਇਹ ਗੜਬੜ ਕਿਵੇਂ? ਸਹੀ ਸਹੀ, ਬਿਲਕੁਲ ਸਹੀ ਕਿਹਾ ਤੁਸੀਂ। ਇਸ ਲਈ ਆਪਣੇ ਆਪ ਸਵਾਲ ਹੈ ਕਿ ਇਹ ਫਿਰ ਫਾਰਮ ਗਲਤ ਕਿਵੇਂ ਹੁੰਦੇ ਨੇ। ਮਤਲਬ ਤੁਹਾਡੀ ਐਨਕ ਦਾ ਨੰਬਰ ਚੇਂਜ ਹੁੰਦਾ, ਤੁਸੀਂ ਦੇਖ ਲੈਂਦੇ ਹੋ ਕਿ ਆਮ ਆਦਮੀ ਦੀ ਮੋਹਰ ਲਵਾ ਕੇ ਲਿਆਇਆ ਵਾ, ਇਹ ਸਰਕਾਰ ਦੀ ਮੋਹਰ ਲਵਾ ਕੇ ਲਿਆ ਵਾ, ਇਹਦੇ ਕਾਗਜ਼ ਮਨਜ਼ੂਰ ਕਰਨੇ ਆ, ਦੂਆਂ ਦੇ ਰੱਦ ਕਰਨੇ ਆ। ਕਿਉਂਕਿ ਅਕਾਲੀਆਂ ਦੇ ਸਮੇਂ ਤੁਸੀਂ ਅਕਾਲੀਆਂ ਵਾਲੀ ਮੋਹਰ ਲੱਭਦੇ ਹੁੰਦੇ ਸੀ, ਦੂਆਂ ਦੇ ਰੱਦ ਕਰਦੇ ਸੀ। ਕਾਂਗਰਸ ਦੇ ਸਮੇਂ ਤੁਸੀਂ ਕਾਂਗਰਸੀਆਂ ਦੀ ਮੋਹਰ ਲੱਭਦੇ ਸੀ, ਹੁਣ ਤੁਸੀਂ ਆਪ ਦੀ ਮੋਹਰ ਲੱਭ ਰਹੇ ਹੋ। ਸੋ ਅੱਜ ਤਾਂ ਸ਼ੁਰੂਆਤ ਹੋਈ ਹੈ ਪ੍ਰਵੀਨ ਜੀ ਕਲੇਸ਼ ਦੀ। ਬਿਲਕੁਲ ਬਿਲਕੁਲ ਜੀ। 5 ਵਜੇ ਤੱਕ ਬਾਬੂਆਂ ਦੇ ਦਫ਼ਤਰਾਂ ਦੇ ਮੂਹਰੇ ਕਾਟੋ ਕਲੇਸ਼ ਚੱਲੀ ਗਿਆ। 6 ਵਜੇ ਤੋਂ ਬਾਅਦ ਗਲਾਸੀਆਂ ਖੜਕਣ ਲੱਗ ਗਈਆਂ ਪਿੰਡਾਂ 'ਚ ਆ ਕੇ। ਤੇ ਉਹ ਤੋਂ ਬਾਅਦ ਦੇਰ ਰਾਤ ਤੱਕ ਪੰਜਾਬ ਦੇ ਵਿੱਚ ਜਿਹੜੇ ਸਰਪੰਚ ਪੰਚ ਬਣਨ ਨੂੰ ਫਿਰਦੇ ਨੇ, ਜਿਨ੍ਹਾਂ ਨੇ ਕਾਗਜ਼ ਭਰਾਏ ਨੇ, ਜਿਹੜੀਆਂ ਆਪਣੀਆਂ ਗੱਡੀਆਂ 'ਚ ਲੈ ਕੇ ਗਏ ਨੇ, ਉਹਨਾਂ ਦੇ ਘਰਾਂ ਮੂਹਰੇ ਕਈ ਲਲਕਾਰੇ ਵੱਜੇ, ਕਈ ਉਹਨਾਂ ਨੇ ਦਰਵਾਜ਼ੇ ਭੰਨੇ, ਕਈਆਂ ਨੇ ਗਾਲੀ ਗਲੋਚ ਕੀਤੀ, ਕਈਆਂ ਥਾਵਾਂ ਕੁੱਟਮਾਰ ਹੋਈ, ਕਈਆਂ ਨੂੰ ਰੇਹੜੀਆਂ ਤੇ ਪਾ ਕੇ ਘਰੇ ਛੱਡ ਕੇ ਆਉਣਾ ਪਿਆ। ਤੇ 15 ਤਰੀਕ ਤੱਕ ਇਹੀ ਕੁਝ ਚੱਲਣਾ। ਤੇ ਕੱਲ ਨੂੰ ਕਾਗਜ਼ ਰੱਦ ਹੋਣ ਤੋਂ ਬਾਅਦ ਇਹ ਦ੍ਰਿਸ਼ ਹੋਰ ਵੱਡਾ ਹੋਣਾ ਪਿੰਡਾਂ 'ਚ। ਸੋ ਇਸ ਲਈ ਪੰਜਾਬ ਸਰਕਾਰ ਧੱਕਾ ਕਰਨਾ ਕਰ ਲਓ ਜੀ। ਪਹਿਲੀਆਂ ਸਰਕਾਰਾਂ ਕਰਦੀਆਂ ਆਈਆਂ, ਤੁਸੀਂ ਉਹ ਤੋਂ ਵੱਖਰੇ ਨਹੀਂ ਹੋ, ਸਾਰੇ ਪੰਜਾਬ ਨੂੰ ਪਤਾ ਲੱਗ ਗਿਆ। ਬਿਲਕੁਲ ਸਹੀ। ਪਰ ਘੱਟੋ ਘੱਟ ਪਿੰਡਾਂ ਦਾ ਸੱਭਿਆਚਾਰ ਤਾਂ ਜਿਉਂਦਾ ਰਹਿਣ ਦਿਓ। ਮਸਾਂ ਪੌਣੇ 5 ਸਾਲਾਂ 'ਚ ਲਿਆ ਕੇ ਉਹਨੂੰ ਸੂਤ ਤੇ ਲਿਆਉਣ ਦੀ ਕੋਸ਼ਿਸ਼ ਹੁੰਦੀ ਆ, 5ਵੇਂ ਸਾਲੇ ਕਾਟੋ ਕਲੇਸ਼ ਫਿਰ ਪੈ ਜਾਂਦਾ। ਕਿਉਂ ਨਹੀਂ ਪਿੰਡਾਂ ਦੀਆਂ ਸਿਰਦਤੇ ਅੱਜ ਤੱਕ ਤਰਸ ਹੁੰਦੀ? ਮਤਲਬ ਚਰਚਾ ਆਉਂਦੀ ਆ, ਕਹਿੰਦੇ ਕਿ ਵੀ 5-4 ਬੰਦੇ ਹੁੰਦੇ ਆ ਪਿੰਡ 'ਚ ਇਹੋ ਜਿਹੇ, ਕਹਿੰਦੇ ਜਿਹੜੇ ਕਲੇਸ਼ ਪਾਉਂਦੇ ਆ। ਜਨਾਬ 5-4 ਬੰਦੇ ਕਲੇਸ਼ ਨਹੀਂ ਪਾਉਂਦੇ। ਇਹਦਾ ਮਤਲਬ ਜਿਵੇਂ ਆਪਾਂ ਗੱਲ ਕਰਕੇ ਹਟਿਆ ਨਾ ਕਿ 91-92 'ਚ ਜਾਨ ਨਹੀਂ, ਉਵੇਂ ਮਤਲਬ ਪਿੰਡ ਦੇ 95% ਬੰਦਿਆਂ ਜਾਨ ਨਹੀਂ ਹੁੰਦੀ, ਤਾਂ 5% ਬੰਦੇ ਭਾਰੂ ਪੈਂਦੇ ਤੁਹਾਡੇ। ਸਹੀ ਸਹੀ ਸਹੀ, ਬਿਲਕੁਲ ਸਹੀ। ਜੇ 95% 'ਚ ਜਾਨ ਹੁੰਦੀ ਤਾਂ ਇਹ ਕਾਟੋ ਕਲੇਸ਼ ਹੁੰਦਾ ਹੀ ਨਾ। ਬਿਲਕੁਲ ਸਹੀ। ਸੋ ਇਹ ਫਿਕਰ ਹੈ ਪ੍ਰਵੀਨ ਜੀ। ਇਹ ਪਹਿਲੂ ਅੱਜ ਜੋ ਕੁਛ ਦੇਖਣ ਨੂੰ ਮਿਲਿਆ, ਉਹ ਦ੍ਰਿਸ਼ ਮੈਨੂੰ ਕੱਲ ਨੂੰ ਵੱਡਾ ਹੁੰਦਾ ਲੱਗਦਾ, ਤੇ ਪੋਲਿੰਗ ਬੂਥਾਂ ਤੱਕ ਜਾਂਦਿਆਂ ਫਿਕਰ ਖੜਾ ਹੈ ਜੀ। ਬਿਲਕੁਲ ਬਿਲਕੁਲ। ਅੱਛਾ, ਅਗਲੀ ਗੱਲ ਕਰੀਏ ਲੜਾਈ ਹੁਣ ਪਿੰਡ ਦੇ ਸੁਧਾਰ ਦੀ ਤਾਂ ਘੱਟ ਨਜ਼ਰ ਆਉਂਦੀ ਹੈ, ਚੌਧਰ ਦੀ ਭੁੱਖ ਦੀ ਜ਼ਿਆਦਾ ਨਜ਼ਰ ਆਉਂਦੀ ਹੈ ਜਦੋਂ ਆਪਾਂ ਇਹਨਾਂ ਚੋਣਾਂ ਦੀ ਗੱਲ ਕਰਦੇ ਹਾਂ। ਸਰਪੰਚੀ ਤੋਂ ਕਈ ਆਗੂਆਂ ਨੇ ਸ਼ੁਰੂ ਕੀਤਾ ਆਪਣਾ ਸਿਆਸੀ ਸਫ਼ਰ, ਤੇ ਬਾਅਦ ਦੇ ਵਿੱਚ ਤਾਂ ਬਹੁਤ ਉੱਚ ਅਹੁਦੇ ਤੱਕ, ਮੁੱਖ ਮੰਤਰੀ ਤੱਕ ਪਹੁੰਚੇ ਨੇ ਜੀ।
ਪ੍ਰਵੀਨ ਜੀ, ਪੰਚਾਇਤੀ ਚੋਣਾਂ ਦੀ ਨਰਸਰੀ ਹੈ। ਜੇ ਸਿਆਸਤ ਨੂੰ ਸਮਝਣਾ ਤਾਂ ਪਿੰਡ ਦੀ ਸਰਪੰਚੀ ਪੰਚੀ ਦੀ ਚੋਣ ਲੜਨਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ। ਆਪਾਂ ਪਹਿਲੇ ਦਿਨ ਜਦੋਂ ਇਹ ਪੰਚਾਇਤੀ ਚੋਣ ਦਾ ਐਲਾਨ ਹੋਇਆ ਸੀ, ਆਪਾਂ ਉਦੋਂ ਵੀ ਗੱਲ ਕੀਤੀ ਕਿ ਸਭ ਤੋਂ ਔਖੀ ਤੇ ਸਭ ਤੋਂ ਰੋਮਾਂਚਕ ਚੋਣ ਹੁੰਦੀ ਹੈ। ਬਿਲਕੁਲ ਬਿਲਕੁਲ। ਸੋ ਇਸ ਲਈ ਪੰਚਾਇਤੀ ਚੋਣ ਦੇ ਵਿੱਚੋਂ ਨਰਸਰੀ ਚ ਜਿਹੜਾ ਸਿੱਖ ਕੇ ਉੱਠਦਾ ਹੈ, ਉਹ ਫਿਰ ਕਈ ਵਾਰ ਬੜਾ ਦਰਖਤ ਬਣ ਜਾਂਦਾ, ਬਸ਼ਰਤੇ ਤੁਹਾਨੂੰ ਸਿੰਜਣ ਵਾਲਾ ਕੋਈ ਮਿਲ ਜਾਵੇ। ਪ੍ਰਵੀਨ ਜੀ, ਪਿਛਲੀ ਲੀਡਰਸ਼ਿਪ ਕੰਨੀ ਝਾਤ ਮਾਰ ਕੇ ਦੇਖੋ। ਹਾਂਜੀ। ਇਹ ਲੀਡਰਸ਼ਿਪ ਪਿੰਡਾਂ ਦੀਆਂ ਪੰਚਾਇਤਾਂ ਚੋਂ, ਇਹ ਲੀਡਰਸ਼ਿਪ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੀਆਂ ਚੋਣਾਂ ਚੋਂ, ਇਹ ਲੀਡਰਸ਼ਿਪ ਟ੍ਰੇਡ ਯੂਨੀਅਨਾਂ ਮੁਲਾਜ਼ਮ ਯੂਨੀਅਨਾਂ ਚੋਂ ਨਿਕਲਦੀਆਂ ਰਹੀਆਂ। ਪਰ ਅੱਜ ਕੱਲ ਜਿਹੜੀ ਲੀਡਰਸ਼ਿਪ ਆ ਰਹੀ ਹੈ ਉਹ ਪਰਿਵਾਰਵਾਦ ਚੋਂ ਆ ਰਹੀ ਹੈ। ਕਿਉਂਕਿ ਤੁਸੀਂ ਕਹਿੰਦੇ ਨਾ ਬਲਾਕ ਸੰਮਤੀ ਤੱਕ ਨਹੀਂ ਜਾਣ ਦਿੰਦਾ, ਮੈਂ ਤਾਂ ਜਿਹੜਾ ਜ਼ਿਆਦਾ ਉੱਡਦਾ ਉਹਦੇ ਪਰ ਉਤਰੋ। ਹਾਂਜੀ ਹਾਂਜੀ। ਤਾਂ ਕੱਲ ਨੂੰ ਐਮਐਲਏ ਨਾਲ ਲੜ ਲਵੇ, ਇਹੀ ਡਰ ਪੈਂਦਾ ਨਾ ਸਭ ਤੋਂ ਪਹਿਲਾਂ ਐਮਐਲਏ ਨੂੰ। ਸੋ ਇਸ ਲਈ ਤੁਸੀਂ ਉਹਨੂੰ ਪੈਦਾਵਾਰ ਹੋਣੇ ਨਹੀਂ ਦਿੰਦੇ। ਪਰ ਪਿਛਲਾ ਰਿਕਾਰਡ ਬਹੁਤ ਲੰਬਾ। ਅੱਜ ਮੈਂ ਚਰਨਜੀਤ ਭੁੱਲਰ ਉਹਨਾਂ ਦੀ ਖਬਰ ਤੇ ਨਜ਼ਰਸਾਨੀ ਕਰ ਰਿਹਾ ਸੀ। ਉਹਨਾਂ ਨੇ ਬਕਾਇਦਾ ਇਹ ਦਰਜਨਾਂ ਉਹ ਨਾਮ ਸਾਹਮਣੇ ਕੱਢ ਕੇ ਲਿਆਂਦੇ ਨੇ ਜਿਨ੍ਹਾਂ ਨੇ ਸਰਪੰਚੀ ਤੋਂ ਸਫ਼ਰ ਸ਼ੁਰੂ ਕੀਤਾ, ਸਪੀਕਰ ਤੱਕ, ਮੰਤਰੀ ਤੱਕ, ਐਮਐਲਏ ਤੱਕ, ਕੇਂਦਰੀ ਮੰਤਰੀ ਤੱਕ, ਮੁੱਖ ਮੰਤਰੀ ਤੱਕ ਪਹੁੰਚੇ। ਪ੍ਰਕਾਸ਼ ਸਿੰਘ ਬਾਦਲ ਤੇ ਬੇਅੰਤ ਸਿੰਘ ਇਹਦੀ ਵੱਡੀ ਉਦਾਹਰਨ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਦੀ ਸਰਪੰਚੀ ਕੀਤੀ ਤੇ ਮੁੱਖ ਮੰਤਰੀ ਤੱਕ ਵੀ ਗਏ ਨੇ, ਹੈ ਨਾ। ਇਸੇ ਤਰ੍ਹਾਂ ਬੇਅੰਤ ਸਿੰਘ ਬੇਸ਼ੱਕ ਵਿਵਾਦਿਤ ਤੌਰ ਤੇ ਸਵਾਲਾਂ ਦੇ ਘੇਰੇ 'ਚ ਨੇ, ਪਰ ਉਹ ਬੇਅੰਤ ਸਿੰਘ ਤੋਂ ਲੈ ਕੇ ਉਹਨਾਂ ਦੇ ਮੁੰਡੇ ਤੇ ਪੋਤਰੇ ਤੱਕ ਨੇ ਸਰਪੰਚੀ ਕੀਤੀ ਹੈ। ਉਸੇ ਤਰ੍ਹਾਂ ਮਤਲਬ ਜੇਕਰ ਆਪਾਂ ਗੱਲ ਕਰੀਏ ਤਾਂ ਬਲਵਿੰਦਰ ਸਿੰਘ ਭੁੰਦੜ ਹੋਰੀ ਅੱਜ ਕੱਲ ਪ੍ਰਧਾਨ ਨੇ, ਹੁਣ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ। ਤੇ ਮਤਲਬ ਜਦੋਂ ਹੁਣ ਇਹਨਾਂ ਦੇ ਕਾਰਜਕਾਰ ਦੀ ਗੱਲ ਹੋਇਆ ਕਰੂ, ਸੁੱਚਾ ਸਿੰਘ ਲੰਗਾਹ ਸਾਰਿਆਂ ਨੂੰ ਜਿੱਥੇ ਆਇਆ ਕਰੂ ਕਿ ਇਹਦੀ ਕਾਰਜਕਾਰਨੀ 'ਚ ਵਾਪਸ ਲਿਆਂਦਾ ਸੀ, ਵਾਪਸੀ ਕੀਤੀ ਸੀ। ਬਿਲਕੁਲ ਸਹੀ ਹੈ ਨਾ, ਬਿਲਕੁਲ ਸਹੀ ਹੈ, ਬਿਲਕੁਲ। ਅਗਲਾ ਕਹਿੰਦਾ ਮੈਂ ਤਾਂ ਸ਼੍ਰੋਮਣੀ ਕਮੇਟੀ 'ਚ ਵੀ ਵੋਟ ਪਾਉਣ ਜਾਊਂਗਾ ਤੇ ਮੈਂ ਤਾਂ ਜਿਮਨੀ ਚੋਣ ਵੀ ਲੜੂੰਗਾ। ਜੀ ਬਿਲਕੁਲ। ਉਹ ਸਧਾਰਨ ਵਰਕਰ ਹੈ ਨਾ। ਸੋ ਭੁੰਦੜ ਉਹਨਾਂ ਦਾ ਤਾਂ ਰਿਕਾਰਡ ਬਣ ਗਿਆ ਭਾਈ ਜੀ, ਚੜ ਗਿਆ ਖਾਨੇ 'ਚ, ਹੈ ਨਾ, ਨੀਲੀ ਐਂਟਰੀ ਹੋ ਗਈ ਨਵੀਂ। ਹਾਂਜੀ ਹਾਂਜੀ। ਪਰ ਇਹ ਬਲਵਿੰਦਰ ਸਿੰਘ ਭੁੰਦੜ ਦਾ ਵੀ ਨਾਂ ਉਹਨਾਂ 'ਚ ਦਰਜ ਹੈ। ਇਹ ਵੀ ਪਿੰਡ ਦੀ ਸਰਪੰਚੀ ਤੋਂ ਉੱਠ ਕੇ ਆਏ ਨੇ, ਹੈ ਨਾ। ਸੁਖਦੇਵ ਸਿੰਘ ਢੀਂਡਸਾ ਦਾ ਵੀ ਨਾਮ ਇਹਦੇ ਵਿੱਚ ਦਰਜ ਹੈ। ਇਹਨਾਂ ਨੇ ਵੀ ਪਿੰਡ ਦੀ ਸਰਪੰਚੀ ਕੀਤੀ ਹੈ ਤੇ ਕੇਂਦਰੀ ਮੰਤਰੀ ਤੱਕ, ਰਾਜ ਸਭਾ ਮੈਂਬਰ, ਲੋਕ ਸਭਾ ਮੈਂਬਰ ਤੱਕ ਸਾਰੇ ਉਹਦੇ ਮਾਣੇ ਨੇ। ਇਸੇ ਸੂਚੀ ਦੇ ਵਿੱਚ ਮੌਜੂਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਨਾਮ ਵੀ ਆਉਂਦਾ। ਉਹਨਾਂ ਨੇ ਵੀ ਸੰਧਵਾਂ ਪਿੰਡ ਦੀ ਲੰਮੇ ਸਮੇਂ ਮਤਲਬ ਕਿ ਸਰਪੰਚੀ ਵੀ ਕੀਤੀ ਹੈ ਨਾ। ਸੁਖਜਿੰਦਰ ਰੰਧਾਵਾ ਦੇ ਬਾਪੂ ਦਾ ਵੀ ਨਾਮ ਇਹਦੇ ਵਿੱਚ ਦਰਜ ਹੈ ਨਾ। ਇਸੇ ਦੇ ਵਿੱਚ ਮਤਲਬ ਕਟਾਰੂ ਚੰਕ ਦਾ ਨਾਮ ਵੀ ਆਉਂਦਾ। ਇਹਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਹੋਰੀ ਜਿਹੜੇ ਸੁਧਾਰ ਲਹਿਰ ਦੇ ਮੁਖੀ ਨੇ, ਉਹਨਾਂ ਦਾ ਨਾਮ ਵੀ ਆਉਂਦਾ। NK ਸ਼ਰਮਾ ਨੇ ਵੀ ਸਰਪੰਚੀ ਦੇ ਉਹਦੇ ਤੇ ਲੰਮਾ ਸਮਾਂ ਕੰਮ ਕੀਤਾ। ਸੋ ਇਹ ਸੂਚੀ ਖਾਸੀ ਲੰਬੀ ਹੈ ਨਾ। ਸੋ ਇਸ ਲਈ ਇਹਦਾ ਮਤਲਬ ਸਰਪੰਚੀ, ਪੰਚੀ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਹੈ ਨਾ, ਨਗਰ ਨਿਗਮ, ਨਗਰ ਕੌਂਸਲ, ਇਹ ਚੋਂ ਨਿਕਲ ਕੇ ਬੰਦਾ ਪੜਾਅ ਦਰ ਪੜਾਅ ਅੱਗੇ ਜਾਂਦਾ ਸੀ ਤਾਂ ਉਹ ਸਿੱਖ ਕੇ ਵੀ ਆਉਂਦਾ ਸੀ। ਉਹ ਚੋਂ ਚੰਗੇ ਕੰਮ ਵੀ ਸਿੱਖ ਜਾਂਦਾ ਸੀ, ਮਾੜੇ ਕੰਮ ਵੀ ਸਿੱਖ ਲੈਂਦੇ ਸੀਗੇ। ਸੋ ਪਰ ਹੁਣ ਤੁਸੀਂ ਕਹਿੰਦੇ ਹੋ ਕਿ ਡਾਕਟਰ ਦਾ ਮੁੰਡਾ ਡਾਕਟਰ, ਮਾਸਟਰ ਦਾ ਮੁੰਡਾ ਮਾਸਟਰ, ਵਕੀਲ ਦਾ ਮੁੰਡਾ ਵਕੀਲ, ਜੱਜ ਦਾ ਮੁੰਡਾ ਜੱਜ ਤੇ ਮੰਤਰੀ ਦਾ ਮੁੰਡਾ ਮੰਤਰੀ ਉਹ ਬਣੂਗਾ ਜੀ। ਅਜੇ ਹਰਿਆਣਾ 'ਚ ਚੋਣਾਂ ਅੱਜ ਹੋਣੀਆਂ ਨੇ, ਅੱਜ ਵੋਟਾਂ ਪੈਣੀਆਂ ਨੇ ਹੁਣ। ਹਾਂਜੀ ਹਾਂਜੀ, ਹੈ ਨਾ। ਤੇ ਪਰ ਲੰਘੇ ਕੱਲ੍ਹ ਭੁਪਿੰਦਰ ਸਿੰਘ ਹੁੱਡਾ ਕਹਿਣ ਲੱਗੇ ਜੇ ਸਾਰਾ ਕੁਝ ਠੀਕ ਰਿਹਾ ਤਾਂ ਮੇਰਾ ਮੁੰਡਾ ਮੁੱਖ ਮੰਤਰੀ ਬਣੂਗਾ ਜੀ। ਦੇਖ ਲਓ ਤੁਸੀਂ, ਹੈ ਨਾ। ਵੋਟਾਂ ਪੈਣ ਤੋਂ ਦਿਨ ਪਹਿਲਾਂ ਹੀ ਕਹਿਤਾ। ਤੇ ਕੁਮਾਰੀ ਸ਼ਾਲਜਾ ਕਹਿੰਦੀ ਅਜੇ ਤਾਂ ਮੈਂ ਹੈਗੀ ਹਾਂ, ਮੈਂ ਵੀ ਦਾਅਵੇਦਾਰ ਹਾਂ। ਸੁਖਵੀਰ ਸਿੰਘ ਬਾਦਲ ਕੋਸ਼ਿਸ਼ ਕਰਦਾ ਹੀ ਰਹਿ ਗਿਆ ਪਰ ਮੁੱਖ ਮੰਤਰੀ ਕਿ ਮੈਂ ਬਣ ਜਾਵਾਂ, ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਨਹੀਂ। ਉਹ ਯੁਵਰਾਜ ਸਿੰਘ ਨੂੰ 6 ਛੱਕੇ ਮਾਰਨ ਤੇ ਸਨਮਾਨਿਤ ਕਰਨਾ ਸੀ, ਉੱਥੇ ਬੁਲਾਇਆ ਸੀ ਮੁੱਖ ਮੰਤਰੀ ਮਤਲਬ ਪ੍ਰਕਾਸ਼ ਸਿੰਘ ਬਾਦਲ ਨੂੰ। ਤੇ ਕਹਿੰਦੇ ਯੁਵਰਾਜ ਫੇਰ ਕੀ ਹੋ ਗਿਆ ਜੇ ਤੈਨੂੰ 6 ਛੱਕੇ ਮਾਰਤੇ, 5 ਤਾਂ ਮੈਂ ਵੀ ਮਾਰਤੇ, ਇੱਕ ਰਹਿੰਦਾ। ਬਿਲਕੁਲ। ਸੋ ਉਸ ਸਮੇਂ 6ਵੀਂ ਵਾਰ ਵੀ ਮੁੱਖ ਮੰਤਰੀ ਬਣਨ ਦੀ ਇੱਛਾ ਆਪਣੀ ਹੋ ਸੀ, ਹੈ ਨਾ। ਸੋ ਉਹ ਪੁੱਤ ਨੂੰ ਉਪ ਮੁੱਖ ਮੰਤਰੀ ਦਾ ਉਹਦਾ ਦੇਖ ਕੇ, ਪਾਰਟੀ ਦੇਖ ਕੇ, ਸਾਰਾ ਕੁਛ ਅੱਜ ਜਿਸ ਥਾਂ 'ਚ ਪਾਰਟੀ ਖੜੀ ਹੈ ਉਹ ਸਵਾਲ ਹੈ। ਸੋ ਜੇਕਰ ਇਹੀ ਵਰਕਰ ਨੂੰ ਦਿੱਤੀ ਹੁੰਦੀ ਸ਼ਾਇਦ ਹੋਰ ਹੁੰਦੀ ਅਕਾਲੀ ਦਲ ਦੀ। ਸੋ ਉੱਥੇ ਵੀ ਹੁੱਡੇ ਦਾ ਅੰਦਰ ਵੀ ਉਹੀ ਪਰਿਵਾਰਵਾਦ ਖੜਾ ਹੈ। ਸੋ ਇਹ ਸਿਆਸਤ ਦਾ ਚਿਤਰਨ ਹੈ। ਪਰ ਪੰਚਾਇਤੀ ਚੋਣਾਂ ਸੱਚਮੁੱਚ ਨਰਸਰੀ ਹੈ ਜੇ ਚੋਣਾਂ ਮੰਗ ਹੋਣ। ਬਿਲਕੁਲ ਸਹੀ ਹੈ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਪੁਲਿਸ ਦੇ ਕਮਾਲ ਦੀ, ਕਹਿੰਦੇ ਬੀਬੀ ਦੀ ਵਾਲੀ ਇੱਕ ਖੋਈ ਗਈ ਸੀ, ਪੁਲਿਸ ਨੇ 2 ਲਿਆ ਕੇ ਦਿੱਤੀਆਂ ਜੀ। ਇਹ ਤੋਂ ਵਧੀਆ ਹੋਰ ਪੁਲਿਸ ਕਿਹੜੀ ਚਾਹੀਦੀ ਹੈ ਜੀ। ਸਹੀ ਬਿਲਕੁਲ। ਔਰ ਇਹ ਕੋਈ ਆਮ ਪੁਲਿਸ ਨਹੀਂ ਹੈ। ਹਾਂਜੀ, ਇਹ ਚੰਡੀਗੜ੍ਹ ਦੀ ਪੁਲਿਸ ਦਾ ਕਮਾਲ ਹੈ। ਠੀਕ ਹੈ ਜੀ, ਠੀਕ ਹੈ। ਹਾਂ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ
ਪੁਲਿਸ ਦਾ ਕਮਾਲ ਹੈ ਕਿ ਸੈਕਟਰ 26 ਦੇ ਥਾਣੇ 'ਚ ਕੇਸ ਦਰਜ ਹੁੰਦਾ। ਸ਼ਿਕਾਇਤਕਰਤਾ ਬੀਬੀ ਸੈਕਟਰ 7B ਦੀ ਅੰਜੂ ਦੇਵੀ ਹੈ। 2 ਅਪ੍ਰੈਲ 2019 ਨੂੰ ਸਵੇਰੇ 6 ਵਜੇ ਸੈਰ ਕਰਕੇ ਜਦੋਂ ਘਰ ਦੇ ਗੇਟ 'ਚ ਵੜਨ ਲੱਗੀ ਤਾਂ ਉਹਦੀ ਕਬਾੜੀ ਖੋ ਕੇ ਭੱਜ ਗਿਆ। ਠੀਕ ਹੈ। ਉਹ ਕਹਿੰਦੀ ਮੇਰੇ ਸਾਹਮਣੇ ਬੰਦਾ ਅੱਜ ਮੈਂ ਪਛਾਣ ਸਕਦੀ ਹਾਂ। 2 ਅਪ੍ਰੈਲ ਦੀ ਘਟਨਾ ਸੀ। 5 ਅਪ੍ਰੈਲ ਨੂੰ ਪੁਲਿਸ ਕਹਿੰਦੀ ਇੱਕ ਬੰਦਾ ਸ਼ੱਕੀ ਅਸੀਂ ਫੜਿਆ ਜੀ। ਤੇ ਉਹਨੇ ਆਪਣੀ ਥਾਂ ਦੱਸੀ ਆ, ਲੁਕਵੀਂ ਥਾਂ ਤੋਂ ਜੇ ਅਸੀਂ ਇੱਟ ਚੱਕੀ ਤਾਂ ਕਹਿੰਦੀ ਉਹ ਥੱਲੋਂ ਬਾਲੀਆਂ ਦਾ ਜੋੜਾ ਮਿਲ ਗਿਆ। ਬੀਬੀ ਕਹਿੰਦੀ ਭਾਈ ਮੇਰੀ ਤਾਂ ਬਾਲੀ ਇੱਕ ਖੋਈ ਹੈ। ਉਹ ਕਹਿੰਦੇ ਨਹੀਂ ਜੀ, ਆਹ ਦੇਖੋ ਮਿਲਾ ਕੇ ਦੇਖੋ, 2 ਇੱਕੋ ਬਣੀ, ਇੱਕੋ ਜ਼ਰ ਦੀਆਂ। ਉਹਨਾਂ ਨੇ 2 ਬਰਾਮਦ ਕਰਤੀਆਂ ਜੀ। ਅੱਜ ਕੱਲ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਦੇ ਮੀਡੀਆ ਦਾ ਕੰਮ ਦੇਖਦੇ ਆ ਸਾਡੇ ਸਾਥੀ ਤਲਵਿੰਦਰ ਸਿੰਘ ਬੁੱਟਰ ਹੋਰੀ। ਠੀਕ ਹੈ ਜੀ। ਪੁਲਿਸ ਦੀ ਮੁਸਤੈਦੀ ਦੇ ਕਈ ਰੂਪ ਹੁੰਦੇ ਆ। ਹਾਂਜੀ ਹਾਂਜੀ ਪ੍ਰਵੀਨ ਜੀ, ਇੱਕ ਰੂਪ ਉਸ ਸਮੇਂ ਵੀ ਤੁਹਾਨੂੰ ਯਾਦ ਆਇਆ ਹੋਣਾ ਜਦੋਂ ਪ੍ਰਨੀਤ ਕੌਰ ਦੇ ਖਾਤੇ ਚੋਂ ਪੈਸੇ ਕਢਾ ਲਏ ਸੀ, ਪੁਲਿਸ ਨੇ 24 ਘੰਟੇ ਨਹੀਂ ਹੋਣ ਦਿੱਤੇ ਸੀ। ਆ ਲੰਘੇ ਦਿਨੀ ਔਸਵਾਲ ਦਾ ਮਾਲਕ ਹੈ, ਉਹਦੇ ਕੋਲੋਂ 7 ਕਰੋੜ ਦੀ ਠੱਗੀ ਮਾਰ ਲਈ ਸੀ ਸਾਈਬਰ ਕ੍ਰਾਈਮ ਵਾਲਿਆਂ ਨੇ, ਤੇ 5-6 ਘੰਟਿਆਂ 'ਚ 5.25 ਕਰੋੜ ਬਰਾਮਦ ਕਰਾਤਾ ਹੈ ਨਾ। ਇਸੇ ਤਰ੍ਹਾਂ ਮਤਲਬ ਕਿ ਉੱਥੇ ਅਨੰਦਪੁਰ ਸਾਹਿਬ ਵਿਰਾਸਤ-ਏ ਖਾਲਸਾ ਦੇਖਣ ਇੱਕ ਕਿਸੇ ਦੂਜੇ ਸੂਬੇ ਦੇ ਪੁਲਿਸ ਅਧਿਕਾਰੀ ਦੀ ਇੱਕ ਧੀ ਆਉਂਦੀ ਆ। ਉਹਦਾ ਫੋਨ ਗਵਾਚ ਜਾਂਦਾ ਤੇ ਖਾਸਾ ਮਹਿੰਗਾ ਫੋਨ ਸੀ, ਪਤਾ ਨਹੀਂ ਆਈਫੋਨ ਕੋਈ ਹੋਊਗਾ ਉਸ, ਹੈ ਨਾ। ਤੇ ਉਹ ਫੋਨ ਪੁਲਿਸ ਨੇ 2.5 ਘੰਟਿਆਂ 'ਚ ਲੱਭਤਾ ਸੀ। ਤੇ ਇਸੇ ਤਰ੍ਹਾਂ ਤਲਵਿੰਦਰ ਸਿੰਘ ਬੁੱਟਰ ਹੋਰੀ ਜਿਹੜੇ ਸਾਡੇ ਮੀਡੀਆ ਸਾਥੀ ਵੀ ਨੇ ਤੇ ਅੱਜ ਕੱਲ੍ਹ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਦੇ ਮੀਡੀਆ ਦਾ ਕੰਮ ਦੇਖਦੇ ਨੇ, ਉਹਨਾਂ ਦਾ ਫੋਨ ਗਵਾਚ ਗਿਆ ਜੀ। ਤੇ ਪੱਤਰਕਾਰ ਦੀ ਜਿੰਨੀ ਕੁ ਵਿਚਾਰ ਦੀ ਪਹੁੰਚ ਹੁੰਦੀ ਹੈ ਉਨੀ ਕੁ, ਹੈ ਨਾ। ਕਈ ਤਰ੍ਹਾਂ ਦੀ ਪਹੁੰਚ ਤਾਂ ਉੱਪਰ ਵਾਲਿਆਂ ਦੀ ਵੀ ਹੁੰਦੀ ਹੈ, ਕਈਆਂ ਦੀ ਸਾਡੇ ਵਰਗੇ ਸਧਾਰਨ ਹੁੰਦੇ ਨੇ। ਸੋ ਉਹਨੇ ਆਪਣੀ ਪਹੁੰਚ ਦੇ ਹਿਸਾਬ ਨਾਲ ਅਪਰੋਚ ਕੀਤੀ ਤੇ ਪੁਲਿਸ ਵਾਲੇ ਕਹਿੰਦੇ ਵੀ ਬੰਦਾ ਜੈਨੂਨ ਹੈ, ਸਧਾਰਨ ਬੰਦਾ ਹੈ ਯਾਰ, ਪੱਤਰਕਾਰ ਵਿਚਾਰਾ, ਹੈ ਨਾ, ਤੇ ਕੁਛ ਕਰੋ। ਸੋ ਉਹਨਾਂ ਨੇ ਹੱਥ ਪੱਲੇ ਜੇ ਮਾਰੇ, ਕਹਿੰਦੇ ਫੋਨ ਨਹੀਂ ਮਿਲਿਆ। ਤੇ ਚਲੋ 1-2 ਤੋਂ ਮੇਰੇ ਤੇਰੇ ਵਰਗੇ ਤੋਂ ਕਹਾਇਆ ਵੀ ਉਹਨੇ ਥਾਣੇਦਾਰ ਨੂੰ ਕਿ ਯਾਰ ਲੱਭ ਦੋ ਬੰਦਾ, ਹੈ ਨਾ। ਚਲੋ ਜੀ 5ਵੇਂ ਦਿਨ ਪੁਲਿਸ ਵਾਲਿਆਂ ਨੇ ਬੁਲਾ ਲਿਆ, ਕਹਿੰਦੇ ਬੁੱਟਰ ਸਾਹਿਬ ਆ ਜਾਓ ਥਾਣੇ। ਠੀਕ ਹੈ। ਤੇ ਬੁੱਟਰ ਸਾਹਿਬ ਨੂੰ ਥਾਣੇ ਬੁਲਾ ਕੇ ਉਹਨਾਂ ਦੇ ਮੂਹਰੇ ਨਾ 8-10 ਫੋਨਾਂ ਦੀਆਂ ਦੁਕਾਨ ਵਾਂਗ ਸਜਾਤੇ ਕਿ ਯਾਰ ਤੁਹਾਡੇ ਵਾਲਾ ਤੈਨੂੰ ਲੱਭਿਆ, ਇਹਨਾਂ ਚੋਂ ਕੋਈ ਪਸੰਦ ਕਰ ਲਓ। ਅੱਛਾ, ਠੀਕ ਹੈ ਜੀ। ਉਹ ਕਹਿੰਦਾ ਭਰਾਵਾ ਮੈਂ ਨਹੀਂ ਕਿਸੇ ਦਾ ਲੈ ਕੇ ਜਾਣਾ, ਮੈਨੂੰ ਕਰੋ ਮਾਫ। ਸੋ ਹੁਣ ਪਤਾ ਨਹੀਂ ਇੱਕ ਵਾਲੀ ਤਾਂ ਬੀਬੀ ਦੀ ਲੱਭ ਗਈ, ਦੂਈ ਕਿਹਦੀ ਖੋਹ ਲਿਆਏ, ਕੌਣ ਖੋਹ ਲਿਆਇਆ, ਕਿਹਦੀ ਹੈ, ਕਿੱਥੋਂ ਸੁਨਿਆਰੇ ਤੋਂ ਬਣਵਾ ਲਿਆਏ, ਕਿ FIR ਨਹੀਂ ਪੜ੍ਹੀ ਤੁਸੀਂ। ਕਿ ਹੁਣ ਪਤਾ ਨਹੀਂ ਅੰਜੂ ਦੇਵੀ ਦਾ ਕੋਈ ਪ੍ਰੈਸ਼ਰ ਹੋਵੇ, ਉਹਨੇ ਦਬਾਅ ਪਵਾ ਲਿਆ ਹੋਵੇ, ਕੁਛ ਕਰਾ ਲਿਆ ਹੋਵੇ। ਪਰ ਮੈਂ ਖਾਸ ਕਰਕੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚੋਂ ਪੁਲਿਸ ਦੇ ਵੱਖ-ਵੱਖ ਬਿਆਨ ਹੋਣ ਕਰਕੇ ਆਰੋਪੀ ਬਰੀ ਹੋ ਗਿਆ। ਅੱਛਾ, ਠੀਕ ਹੈ, ਬਿਆਨ ਹੀ ਨਹੀਂ ਰਲੇ। ਹਾਂ ਜੀ, ਆਰੋਪੀ ਬਰੀ ਹੋ ਗਿਆ ਕਿਉਂਕਿ ਪਹਿਲਾਂ ਥੋੜੀ ਬਰਾਮਦਗੀ ਤੇ FIR ਨਹੀਂ ਮਿਲਦੀ ਆਪਸ ਚ। ਸੋ ਅਗਲੇ ਕਹਿੰਦੇ ਜਿੱਥੋਂ ਇੱਕ ਬਣਾਈਏ ਖਬਰ ਦੂਈ ਵੀ ਉੱਥੇ ਬਣਵਾ ਲਈ ਹੋਵੇ। ਜੀ ਬਿਲਕੁਲ ਬਿਲਕੁਲ। ਸੋ ਪਰ ਇਹ ਪੁਲਿਸ ਦਾ ਕਮਾਲ ਦੇਖੋ ਕਿ ਇੱਕ ਕਦਮ ਅੱਗੇ, ਉਹ ਛੋਟੇ ਹੁੰਦੇ ਕਹਾਣੀਆਂ ਜੀ ਸੁਣਦੇ ਹੁੰਦੇ ਸੀ ਨਾ, ਉਹ ਕਹਿੰਦੇ ਵੀ ਸਾਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਕਿ ਹੋਣੀ ਕਿੱਥੇ ਆ ਭਾਰਤ ਵਾਲਾ, ਪੁਲਿਸ ਵਾਲਾ ਕਹਿੰਦਾ ਸੋ ਕੰਮ ਹੈ। ਬਿਲਕੁਲ। ਚਲੋ ਕਈ ਵਾਰ ਮਤਲਬ ਕਿ ਚਲਾਕੀ ਜ਼ਿਆਦਾ ਮਾਰ ਜਾਂਦੀ ਹੈ, ਸੋ ਪਰ ਖਬਰ ਚਰਚਾ ਚ ਜਨਾਬ। ਸ਼ਰਮਾ ਜੀ, ਇੱਕ ਨਾ ਆਮ ਹੀ ਗੱਲ ਪ੍ਰਚਲਿਤ ਹੈ ਪਿੰਡਾਂ ਦੇ ਵਿੱਚ ਕਹਿ ਲਓ ਜਾਂ ਆਪਣੇ ਸਮਾਜ ਦੇ ਵਿੱਚ, ਕਿ ਪੁਲਿਸ ਨੂੰ ਪਤਾ ਹੁੰਦਾ ਕਿਹੜੇ ਮੋੜ ਤੇ ਜੂਆ ਖੇਡਿਆ ਜਾਂਦਾ, ਕਿਹੜੇ ਪਿੰਡ 'ਚ ਕਿੱਥੇ ਕਿੱਥੇ ਲਾਹਣ ਕੱਢੀ ਜਾਂਦੀ ਹੈ ਜਾਂ ਦੇਸੀ ਦਾਰੂ ਕੱਢੀ ਜਾਂਦੀ ਹੈ, ਕਿੱਥੇ 2 ਨੰਬਰ ਦਾ ਕੰਮ ਚੱਲਦਾ, ਕਿਹੜੇ ਪਿੰਡ 'ਚ ਕਿਹੜਾ ਬਲੈਕ ਹੈ ਤੇ ਅੱਜ ਕੱਲ੍ਹ ਉਹ ਕਰਦਾ ਕੀ ਹੈ, ਸਾਰਿਆਂ ਦੀ ਕੁੰਡਲੀ ਪੁਲਿਸ ਕੋਲੇ ਹੁੰਦੀ ਹੈ। ਪ੍ਰਵੀਨ ਜੀ, ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਸੈਮੀਨਾਰਾਂ ਦੌਰਾਨ ਜਾਂ ਕਿਸੇ ਚਰਚਾ ਦੌਰਾਨ ਜਦੋਂ ਜਾਣ ਦਾ ਮੌਕਾ ਮਿਲਦਾ, ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਕਿ ਪੰਜਾਬ 'ਚ ਜੇ ਨਸ਼ਾ ਮੁਕਾਉਣਾ ਨਾ, ਪਿੰਡ ਦਾ ਸਰਪੰਚ ਜੇ ਤਹੀਆ ਕਰ ਲਵੇ ਕਿ ਪਿੰਡ ਦੀ ਹੱਦ 'ਚ ਨਹੀਂ ਵਿਕਣ ਦੇਣਾ, ਤਾਂ ਨਹੀਂ ਵਿਕ ਸਕਦਾ। ਨਹੀਂ ਵਿਕ ਸਕਦਾ, ਬਿਲਕੁਲ ਸਹੀ। ਥਾਣੇਦਾਰ ਤੈਅ ਕਰ ਲਵੇ ਥਾਣੇ ਦੀ ਹੱਦ 'ਚ ਨਹੀਂ ਵਿਕਣਾ, ਤਾਂ ਨਹੀਂ ਵਿਕ ਸਕਦਾ। SSP ਤੈਅ ਕਰ ਲਵੇ ਮੈਂ ਆਪਣੇ ਜ਼ਿਲ੍ਹੇ 'ਚ ਨਹੀਂ ਵਿਕਣ ਦੇਣਾ, ਤਾਂ ਨਹੀਂ ਵਿਕ ਸਕਦਾ। MLA ਤੈਅ ਕਰ ਲਵੇ ਮੈਂ ਆਪਣੇ ਵਿਧਾਨ ਸਭਾ ਹਲਕੇ 'ਚ, ਤੇ MP ਤੈਅ ਕਰ ਲਵੇ ਆਪਣੇ ਲੋਕ ਸਭਾ ਹਲਕੇ 'ਚ ਨਹੀਂ ਵਿਕ ਸਕਦਾ, ਤਾਂ ਨਸ਼ਾ ਨਹੀਂ ਵਿਕ ਸਕਦਾ। ਜੇ ਵਿਕਦਾ ਤਾਂ ਇਹਨਾਂ ਦੀ ਮਤਲਬ ਨਲਾਇਕੀ ਕਰਕੇ ਜਾਂ ਮਿਲੀ ਭੁਗਤ ਕਰਕੇ। ਬਿਲਕੁਲ ਜੀ, ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA।